ਜੂਨ ਦੇ ਮਹੀਨੇ ਦੇ ਵਿੱਚ 1984 ਨੂੰ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਾਂਦਾ ਤੇ ਉਸ ਵਕਤ ਤੁਸੀਂ ਮੌਜੂਦ ਸੀਗੇ ਉੱਥੇ? ਹਾਂਜੀ, ਮੈਂ ਮੌਜੂਦ ਸੀ ਜੀ। 1 ਜੂਨ ਨੂੰ ਜਦੋਂ ਗੋਲੀ ਚੱਲੀ ਆ ਨਾ ਜੀ, ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਬਾਬਾ ਅਟੱਲ ਰਾਏ ਦੀ ਇਮਾਰਤ ਉੱਪਰ। ਕੁਝ ਸਿੰਘ ਹੋਰ ਵੀ ਸ਼ਹੀਦ ਹੋਏ ਉਦੋਂ 12:40 ਤੇ ਫਾਇਰਿੰਗ ਸ਼ੁਰੂ ਹੋਈ ਆ ਤੇ ਸ਼ਾਮ 5:30 ਵਜੇ ਦੇ ਕਰੀਬ ਤੱਕ ਚੱਲਦੀ ਰਹੀ ਆ। ਬਹੁਤ ਜ਼ਬਰਦਸਤ ਫਾਇਰਿੰਗ ਹੋਈ ਉਦੋਂ। ਜਿਹੜਾ ਇਸ ਘੱਲੂ ਘਾਰੇ ਦਾ ਮੇਰੇ ਹਿਸਾਬ ਨਾਲ ਟ੍ਰੇਲਰ ਸੀ। ਬਹੁਤ ਜ਼ਿਆਦਾ ਗੋਲੀ ਚੱਲੀ, ਬਹੁਤ ਜ਼ਿਆਦਾ ਗੋਲੀ ਚੱਲੀ। ਸਾਰਾ ਦਿਨ 12 ਵਜੇ ਤੋਂ ਲੈ ਕੇ ਚੱਲਦੀ ਰਹੀ। ਸ਼ਾਮ 7 ਵਜੇ ਦੇ ਕਰੀਬ ਇੱਥੇ ਲਗਭਗ ਇੱਥੇ ਮੇਰਾ ਬੰਦ ਹੋਈ। ਜਿਹੜੀ ਫੋਰਸ ਦੇ ਵੱਲੋਂ 7 ਘੰਟੇ ਗੋਲੀ ਲਗਾਤਾਰ ਚਲਾਉਣ ਤੋਂ ਬਾਅਦ ਸ਼ਾਮ ਨੂੰ ਜਿਹੜੀ ਰੋਕੀ ਜਾਂਦੀ ਹੈ, ਫਿਰ ਉਹ ਕਿਹੜੀ ਉਮੀਦ ਤੇ ਰੋਕੀ ਜਾਂਦੀ ਹੈ ਕਿ ਕੋਈ ਗੱਲਬਾਤ ਦਾ ਸਿਲਸਿਲਾ ਹੋ ਸਕਦਾ ਹੈ? ਜਿਹੜੇ ਸੰਤ ਲੌਂਗੋਵਾਲ ਸੀ, ਉਹ ਜਿਹੜੇ ਡਿਕਟੇਟਰ ਸੀ, ਉਹਨਾਂ ਗੱਲ ਕੀਤੀ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨਾਲ ਕਿ ਇਹ ਕੀ ਹੋ ਰਿਹਾ। ਜੋ ਸੁਣੀ ਗੱਲ ਮੈਂ ਉੱਥੇ ਸੁਣੀ ਆ, ਇਹਦਾ ਪਤਾ ਨਹੀਂ ਸੱਚਾਈ ਕਿੰਨੀ ਹੈ ਵੀ ਇਹ ਕੀ ਹੋ ਰਿਹਾ। ਤੇ ਉਹਨਾਂ ਕਿਹਾ ਵੀ ਅੰਦਰੋਂ ਫਾਇਰਿੰਗ ਹੋ ਰਹੀ ਆ, ਤੇ ਇਹਨਾਂ ਕਹਿੰਦੀ ਅੰਦਰੋਂ ਕੋਈ ਫਾਇਰਿੰਗ ਨਹੀਂ ਹੋ ਰਹੀ, ਬਾਹਰੋਂ ਹੋ ਰਹੀ ਸਾਰੀ। ਲੌਂਗੋਵਾਲ ਨੂੰ ਉਹਨਾਂ ਕਿਹਾ ਵੀ ਤੁਸੀਂ ਅੰਦਰੋਂ ਜਿਹੜੇ ਉਹਨਾਂ ਤੇ ਕੰਟਰੋਲ ਕਰੋ, ਅਸੀਂ ਬਾਹਰਲਿਆਂ ਤੇ ਕੰਟਰੋਲ ਕਰਦੇ ਹਾਂ। ਜਦੋਂ ਗੋਲੀ ਚੱਲ ਰਹੀ ਸੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਮੌਜੂਦ ਸੀ ਉਸ ਵੇਲੇ? ਉਸ ਵੇਲੇ ਮੈਂ ਗੁਰੂ ਰਾਮਦਾਸ ਸਰਾਂ ਜੀ 132 ਨੰਬਰ ਕਮਰੇ 'ਚ ਅਸੀਂ ਰਹਿੰਦੇ ਹਾਂ। ਦੂਸਰੀ ਮੰਜ਼ਿਲ ਤੇ 132 ਨੰਬਰ ਕਮਰੇ 'ਚ ਅਸੀਂ ਫੈਮਿਲੀ ਸਮੇਤ ਰਹਿੰਦੇ। ਜਿਹੜਾ 1 ਤੇ 2 ਜੂਨ ਦਾ ਦਿਨ ਸੀਗਾ, ਜਿਹੜੇ ਬਾਹਰੋਂ ਸ਼ਰਧਾਲੂ ਅੰਦਰ ਨੂੰ ਜਾ ਰਹੇ ਸੀ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ? ਨਹੀਂ, ਮੁੜ ਕੇ ਨਾ ਕੀ ਕੀਤਾ, ਫਿਰ ਰੋਕਿਆ ਨਹੀਂ ਕਿਸੇ ਨੂੰ ਅੰਦਰ ਜਾਣ ਦਿੱਤਾ। ਅੰਦਰ ਜਾਣ ਤਾਂ ਖੁੱਲ੍ਹਾ ਹੀ ਆਉਣ ਤਾਂ ਮੁੜ ਕੇ ਨਾ ਰੋਕਿਆ ਨਹੀਂ ਉਦੋਂ ਕਿਸੇ ਨੂੰ। ਜਿਹੜੇ ਅੰਦਰੋਂ ਬਾਹਰ ਆ ਰਹੇ ਸੀ, ਜਿਹੜੇ ਅੰਦਰੋਂ ਬਾਹਰ ਆ ਰਹੇ ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ। ਉਹਨਾਂ ਨੂੰ ਰੋਕਿਆ? ਹਾਂ, ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ। ਕਾਫੀ ਲੋਕਾਂ ਆ ਕੇ ਸਾਨੂੰ ਦੱਸਿਆ ਵੀ ਬਾਹਰ ਨਹੀਂ ਜਾਣ ਦਿੰਦੇ। ਅੱਖਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਕੀ ਤੱਕਦੇ ਹੋ? ਕਿਉਂਕਿ ਕਿਹਾ ਜਾਂਦਾ ਕਿ ਉੱਥੇ ਛੋਟੇ ਛੋਟੇ ਬੱਚੇ ਸੀ ਜਾਂ ਬਜ਼ੁਰਗ ਮਾਵਾਂ ਸੀ, ਬਜ਼ੁਰਗ ਬਾਬੇ ਸੀ, ਜਿਹੜੇ ਦਰਸ਼ਨਾਂ ਦੀ ਤੰਗ ਲੈ ਕੇ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਜਾਂਦੇ। ਉੱਥੇ ਫਿਰ ਕੀ ਇਸ ਤਰ੍ਹਾਂ ਦੀ ਅਨਹੋਣੀ ਵਾਪਰਦੀ ਹੈ? ਜੋ ਜ਼ੁਲਮ ਭਾਰਤੀ ਫੌਜਾਂ ਨੇ ਕੀਤਾ, ਉਹ ਤੇ ਨਾਜ਼ੀਆਂ ਨੂੰ ਆਦਤ ਪਾ ਦਿੱਤਾ ਜੀ। ਕਦੀ ਨਾਜ਼ੀਆਂ ਨੇ ਇਹ ਨਹੀਂ ਅਸੀਂ ਸੁਣਿਆ ਵੀ ਬੱਚੇ ਪਾੜ ਸੁੱਟੇ ਹੁੰਦੇ ਤਾਂ ਨੂੰ ਸੁੱਟ ਕੇ ਥੱਲੇ ਉਹਨਾਂ ਨੂੰ ਥੱਲੇ ਬ੍ਰੈਸਟ ਮਾਰੇ ਜਾਣੇ। ਇਹ ਤੇ ਕਮਾਲ ਹੀ ਕਰਤੀ ਭਾਰਤੀ ਫੌਜ ਨੇ। ਉਹ ਤੇ ਜੋ ਦਰਿੰਦਗੀ ਕੀਤੀ ਗਈ, ਉਹ ਤੇ ਦੱਸਣ ਤੋਂ ਹੀ ਬਾਹਰ ਆ ਕੇ ਬੱਚਿਆਂ ਨੂੰ ਜੀਂਦਿਆਂ ਨੂੰ ਹਾਲਾਂ ਨੂੰ ਅੱਗ ਲਾਲਾ ਵਿੱਚ ਸੁੱਟ ਦੇਣੇ, ਕੰਧਾਂ ਨਾਲ ਮਾਰ ਦੇਣੇ, ਲੱਤ ਤੇ ਲੱਤ ਰੱਖ ਕੇ ਪਾੜ ਦੇਣੇ। ਉਹ ਤੇ ਐਡੀ ਦਰਿੰਦੀ ਫੌਜ ਕਿਤੇ ਦੁਨੀਆ ਤੇ ਹੋ ਹੀ ਨਹੀਂ ਸਕਦੀ ਐਡੀ ਦਰਿੰਦਗੀ ਜਿੰਨੀ ਇਹਨੇ ਦਰਿੰਦਗੀ ਕੀਤੀ। ਜਿਹੜੇ ਗੁਰੂ ਰਾਮਦਾਸ ਜੀ ਦਾ ਸਰੋਵਰ 'ਚੋਂ ਮੱਛੀਆਂ ਫੜ ਕੇ ਖਾ ਸਕਦੇ ਆ, ਉੱਥੇ ਕੱਛੀਆਂ ਧੋ ਸਕਦੇ ਆ, ਪਰਿਕਰਮਾ 'ਚ ਬਹਿ ਕੇ ਪੌੜੀਆਂ ਉੱਤਰ ਬੀੜੀਆਂ ਵੀ ਸਕਦੇ, ਉਹਨਾਂ ਵਾਸਤੇ ਬੱਚੇ ਮਾਰਨੀ ਕਿੱਡੀ ਗੱਲ ਸੀ। ਇਹਦਾ ਮੁੱਢਲੇ ਰੂਪ ਦੇ ਵਿੱਚ ਕਾਰਨ ਕੀ ਮੰਨਦੇ ਹੋ ਕਿ ਆਪਣਿਆਂ ਦੇ ਵੱਲੋਂ ਕੋਈ ਸਹਿ ਦਿੱਤੀ ਜਾ ਰਹੀ ਸੀ ਜਾਂ ਇਹਦੇ ਅੰਦਰੂਨੀ ਭਾਵ ਕੀ ਮੰਨੇ ਜਾਣ? ਨਹੀਂ, ਇਹਦਾ ਗਦਾਰ ਤੇ ਸਿੱਖ ਕੌਮ 'ਚ ਪਹਿਲੇ ਹੱਥੋਂ ਹੀ ਗਦਾਰ ਹੈਗੇ ਸੀ। ਗਦਾਰੀ ਕੀਤੀ ਉਹਨਾਂ, ਚਿੱਠੀਆਂ ਲਿਖੀਆਂ ਜਿਹਦੇ ਤੇ ਬਾਦਲ ਦੇ ਸੈਨ, ਲੌਂਗੋਵਾਲ ਦੇ ਸੈਨ ਅੱਜ ਵੀ ਉਹ ਆਉਂਦਾ ਵਾ ਵੀ ਚਿੱਠੀਆਂ ਇਹਨਾਂ ਦੋਵਾਂ ਦੇ ਸੈਨ ਆਉਂਦੇ ਉੱਥੇ। ਚਿੱਠੀਆਂ ਜਿਹੜੀਆਂ ਮੈਂ ਪ੍ਰੈਸ 'ਚ ਵੀ ਪੜ੍ਹੀਆਂ ਵੇਖੀਆਂ, ਉਹਨਾਂ 'ਤੇ ਦੋਵਾਂ ਦੇ ਸੈਨ ਆ, ਬਾਦਲ ਦੇ ਤੇ ਲੌਂਗੋਵਾਲ ਦੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਮਰਾਜ। ਗੱਲ ਕੀਤੀ ਜਾਵੇ ਤਾਂ ਜੂਨ 1984 ਘੱਲੂ ਘਾਰਾ, ਖਾਸ ਕਰ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਉਹਨਾਂ ਤਮਾਮ ਸਾਰੇ ਰਿਸ਼ਤੇ ਜ਼ਖਮਾਂ ਨੂੰ ਯਾਦ ਜ਼ਰੂਰ ਕਰਵਾਉਂਦਾ ਹੈ। ਜਦੋਂ ਭਾਰਤੀ ਹਕੂਮਤ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਜਿਹੜੀਆਂ ਗੁਰੂ ਕੀਆਂ ਸੰਗਤਾਂ ਦਰਸ਼ਨ ਦੀਦਾਰ ਦੀ ਤਾਂਘ ਲੈ ਕੇ ਸ੍ਰੀ ਦਰਬਾਰ ਸਾਹਿਬ ਜਾਂਦੀਆਂ ਨੇ, ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਤੇ ਇਸੇ ਨੂੰ ਲੈ ਕੇ ਜਿਹੜੇ ਚਸ਼ਮਦੀਦ ਗਵਾ ਰਹੇ ਨੇ ਉਸ ਵਕਤ ਦੇ, ਉਹਨਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਰਹੇ ਹਾਂ। ਮੇਰੀ ਕਹਿਣ ਤੋਂ ਮੁਰਾਦ ਨੇ ਭਾਈ ਕਰਤਾਰ ਸਿੰਘ ਭੱਠਲ ਭਾਈ ਕੇ, ਜਿਨ੍ਹਾਂ ਨੇ ਤਮਾਮ ਉਸ ਵਕਤ ਦਾ ਜਿਹੜਾ ਵਰਤਾਰਾ ਸੀ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੈ ਅਤੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਕਿ ਘੱਲੂ ਘਾਰਾ ਕਿਵੇਂ ਵਾਪਰਦਾ ਏ ਔਰ ਕਿਹੜੀ ਸਾਜ਼ਿਸ਼ ਦੇ ਤਹਿਤ ਉਸ ਵਕਤ
ਸ੍ਰੀ ਦਰਬਾਰ ਸਾਹਿਬ ਦੇ ਉੱਪਰ ਇਹ ਅਟੈਕ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ ਤੇ ਜੂਨ 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ ਸੀ, ਜਿਸ ਨੂੰ ਕਿਤੇ ਨਾ ਕਿਤੇ ਜਦੋਂ ਯਾਦ ਕਰਦਿਆਂ ਹੋਇਆਂ ਜਿੱਥੇ ਮਨ ਭਰਦਾ ਹੈ ਤੇ ਉੱਥੇ ਹਕੂਮਤ ਦੇ ਖਿਲਾਫ ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਗੁੱਸਾ ਹੈ ਉਹ ਵੀ ਜ਼ਾਹਰ ਜੀ ਗੱਲ ਹੈ ਕਿ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਇਹ ਘੱਲੂਘਾਰਾ ਵਾਪਰਦਾ ਹੈ, ਤੁਹਾਡੇ ਮੁਤਾਬਕ ਇਹ ਕੀ ਸੀ? ਇਹ ਘੱਲੂਘਾਰਾ ਵਰਤਾਉਣ ਦਾ ਜਿਹੜਾ ਕਾਰਨ ਸੀ, ਕੀ ਜਾਪਦਾ ਹੈ ਤੁਹਾਨੂੰ? ਪਹਿਲਾਂ ਤੇ ਮੈਂ ਤੁਹਾਡਾ ਇੱਥੇ ਆਇਆ ਦਾ ਜੀ ਆਣਾ ਤੁਹਾਨੂੰ ਤੇ ਸਿੱਖ ਸੰਗਤਾਂ ਨੂੰ, ਗੁਰੂ ਪਿਆਰਿਆਂ ਨੂੰ ਵੀ ਮੈਂ ਫਤਿਹ ਬੁਲਾਉਣਾ ਅਰਜ਼ ਕਰਦਾ। ਗੱਲ ਇਸ ਤਰ੍ਹਾਂ ਆ ਜੀ, ਜਿਹੜਾ ਤੁਸੀਂ ਸਵਾਲ ਕੀਤਾ ਵੀ ਜੂਨ 84 ਵਾਲਾ ਘੱਲੂਘਾਰਾ ਜਿਹੜਾ ਵਾਪਰਿਆ, ਇਹਦੇ ਪਿੱਛੇ ਹੰਕਾਰ ਸੀ ਬਹੁਤ ਜ਼ਿਆਦਾ ਵੀ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਜਾਇਜ਼ ਮੰਗਾਂ ਸੀ ਸਿੱਖ ਕੌਮ ਦੀਆਂ, ਜਿਹਦੇ 'ਤੇ ਉਹ ਐਡੀਟੇਸ਼ਨ ਸ਼ੁਰੂ ਕੀਤੀ ਸੀ। 19 ਸਤੰਬਰ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਘਰਸ਼ ਦਾ ਆਰੰਭ ਕੀਤਾ ਸੀ ਸ਼ਾਂਤਮਈ ਤਰੀਕੇ ਨਾਲ, ਜਿਹਦੇ ਵਿੱਚ ਪਹਿਲਾਂ 51 ਸਿੰਘਾਂ ਦੇ ਜਥੇ ਉਹ ਜੇਲ੍ਹ ਵਿੱਚ ਭੇਜਦੇ ਰਹੇ ਗ੍ਰਿਫਤਾਰੀ ਦੇਣ ਲਈ। ਬਾਅਦ ਵਿੱਚ 4 ਅਗਸਤ ਨੂੰ ਇਹ ਮੋਰਚਾ ਜਿਹੜਾ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਲਿਆ ਤੇ ਉਹਦਾ ਨਾਮ ਧਰਮ ਯੁੱਧ ਮੋਰਚਾ ਰੱਖਤਾ। ਤੇ ਉਹਦੇ ਵਿੱਚ 45 ਮੰਗਾਂ ਸੀ ਜਿਹੜੀਆਂ ਬਿਲਕੁਲ ਪੰਜਾਬੀਆਂ ਦੀਆਂ ਸੀ, ਇਕੱਲੇ ਸਿੱਖਾਂ ਦੀਆਂ ਨਹੀਂ ਸੀ। ਉਹਦੇ ਵਿੱਚ ਇੱਕ ਵੀ ਗੈਰ ਸੰਵਿਧਾਨਕ, ਗੈਰ ਕਾਨੂੰਨੀ, ਮਤਲਬ ਕੋਈ ਇਨਲੀਗਲ ਨਹੀਂ ਸੀ, ਸਾਰੀਆਂ ਲੀਗਲ ਸੀ। ਤੇ ਉਹਨਾਂ ਨੂੰ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਉਹਨਾਂ ਨੂੰ ਸਾਰੀਆਂ ਮੰਗਾਂ ਨੂੰ ਇਨਲੀਗਲ ਦੱਸਿਆ ਗਿਆ, ਗੈਰ ਸੰਵਿਧਾਨਕ ਦੱਸਿਆ ਗਿਆ, ਗੈਰ ਕਾਨੂੰਨੀ ਕਿਹਾ ਗਿਆ। ਅੱਜ ਵੀ ਸਾਡੇ ਨਾਲ ਜਿਹੜਾ ਮਰਜ਼ੀ ਟੇਬਲ 'ਤੇ ਆ ਕੇ ਟਾਕ ਕਰ ਲੇ, ਮੇਰੇ ਨਾਲ ਕਰ ਲੇ, ਕਿ ਉਹ 45 ਮੰਗਾਂ ਨੂੰ ਇੱਕ ਨੂੰ ਵੀ ਦੱਸਦੇ ਵੀ ਇਹ ਗੈਰ ਸੰਵਿਧਾਨਕ ਸੀ, ਗੈਰ ਕਾਨੂੰਨੀ ਸੀ, ਇਹ ਇਨਲੀਗਲ ਸੀ। ਬਿਲਕੁਲ ਹੀ ਉਹ ਧੱਕਾ ਕੀਤਾ ਸਰਕਾਰ ਨੇ, ਉਹ ਹੰਕਾਰ ਸੀ ਉਹਨੂੰ ਬੀਬੀ ਨੂੰ। ਜਦੋਂ ਦਰਬਾਰ ਸਾਹਿਬ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ 1984 ਨੂੰ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਜਾਂਦਾ ਤੇ ਉਸ ਵਕਤ ਤੁਸੀਂ ਮੌਜੂਦ ਸੀਗੇ ਉੱਥੇ? ਹਾਂਜੀ, ਮੈਂ ਮੌਜੂਦ ਸੀ ਜੀ। ਤੁਸੀਂ ਕਦੋਂ ਜਾਂਦੇ ਹੋ ਦਰਬਾਰ ਸਾਹਿਬ? ਮੈਂ ਕੁਝ ਦਿਨ ਹੀ ਪਹਿਲਾਂ ਗਿਆ ਉੱਥੇ ਜੀ, ਕਿਉਂਕਿ ਮੇਰਾ ਫੈਮਿਲੀ ਤਕਰੀਬਨ ਉੱਥੇ ਅਸੀਂ ਰਹਿੰਦੇ ਸੀ, ਕਿਉਂਕਿ ਸਾਨੂੰ ਨਾ ਜੀ ਮੇਥੋਂ ਛੋਟਾ ਜਿਹੜਾ ਪੱਕਾ ਦਮਦਮੀ ਟਕਸਾਲ ਦੇ ਨਾਲ 20ਵੀਂ ਸਦੀ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ 'ਚ ਰਹਿੰਦਾ ਸੀ। ਕਿੰਨੇ ਸਮੇਂ ਤੋਂ? ਉਹਦਾ ਸੰਬੰਧ ਤੇ ਜਿਹੜਾ ਇਹ 77 ਤੋਂ ਹੀ ਬਣ ਗਿਆ ਸੀ ਇਹਨਾਂ ਨਾਲ ਜੀ। 1977 ਤੋਂ ਜਦੋਂ ਉਹਨਾਂ ਦਮਦਮੀ ਟਕਸਾਲ ਦੇ ਸਿੰਘਾਂ ਤੋਂ ਅੰਮ੍ਰਿਤਪਾਨ ਕਰ ਲਿਆ ਤੇ ਉਦੋਂ ਤੋਂ ਹੀ ਉਸ ਸਿੰਘ ਸਾਹਿਬ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਾਣੋਚਾਲ ਨਾਲ ਆਉਂਦੇ ਜਾਂਦੇ ਹੁੰਦੇ ਸੀ, ਕਿਉਂਕਿ ਸਿੰਘ ਸਾਹਿਬ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਾਣੋਚਾਲ ਆਪਣੇ ਨਾਨਕੇ ਪਿੰਡ ਨਸ਼ਹਿਰਾ ਪੰਨੂਆਂ ਵਿੱਚ ਰਹਿੰਦੇ ਸੀ। ਤੇ ਉਹ ਦਮਦਮੀ ਟਕਸਾਲ ਦੇ ਕਿੱਥੇ ਬੋਰਡ ਸੀਗੇ ਇਸ ਇਲਾਕੇ 'ਚ, ਅਤੇ ਮੇਥੋਂ ਛੋਟਾ ਜਦੋਂ ਇਹਨਾਂ ਅੰਮ੍ਰਿਤਪਾਨ ਕਰ ਲਿਆ ਤੇ ਫਿਰ ਉਹਨਾਂ ਨਾਲ ਆਉਣ ਜਾਣ ਹੋ ਗਿਆ ਇਹਨਾਂ ਦਾ, ਤੇ ਫਿਰ ਟਕਸਾਲ ਨਾਲ ਹੋਰ ਨੇੜੇ ਹੋ ਗਏ, ਜਾਣ ਆਉਣ ਬਣਿਆ ਰਹਿੰਦਾ ਸੀ ਇਹਨਾਂ ਦਾ। ਤੇ ਜਦੋਂ ਧਰਮ ਯੁੱਧ ਮੋਰਚਾ ਚੱਲ ਪਿਆ, ਮੁੜ ਕੇ ਹੋਰ ਕਲੋਜ਼ ਹੋ ਕੇ ਤਕਰੀਬਨ ਉੱਥੇ ਜਥੇ ਨਾਲ ਹੀ ਰਹਿਣ ਲੱਗ ਪਏ। ਤੇ ਤੁਸੀਂ ਵੀ ਪਰਿਵਾਰ ਦੇ ਸਮੇਤ ਸੀਗੇ? ਅਸੀਂ ਪਰਿਵਾਰ ਸਮੇਤ ਇਸ ਤਰ੍ਹਾਂ ਹੋਏ ਜੀ, ਇਹਨਾਂ ਦੇ ਉੱਥੇ ਰਹਿਣ ਨਾਲ ਸਾਨੂੰ ਪੁਲਿਸ ਮਤਲਬ ਤੰਗ ਕਰਨ ਲੱਗ ਪਈ। ਇਹਨਾਂ ਦੀਆਂ ਗਤੀਵਿਧੀਆਂ ਨੂੰ ਇਨਲੀਗਲ ਦੱਸ ਕੇ ਤੇ ਉਹਨੂੰ ਸਾਨੂੰ ਟਾਰਗੇਟ ਕਰਤਾ ਪਰਿਵਾਰ ਨੂੰ। ਫਿਰ ਪਰਿਵਾਰ ਨੂੰ ਸਾਨੂੰ ਪਿੰਡ ਛੱਡ ਕੇ ਉੱਥੇ ਰਹਿਣਾ ਪਿਆ, ਸੰਤਾਂ ਦੀ ਸ਼ਰਨ ਦੇ ਵਿੱਚ। ਉੱਥੇ ਅਸੀਂ ਦਰਬਾਰ ਸਾਹਿਬ ਚਲੇ ਗਏ ਤੇ ਅਸੀਂ ਫਿਰ ਉੱਥੇ ਰਹਿਣ ਲੱਗ ਪਏ। ਤੇ ਮੈਂ ਫਿਰ ਵੀ ਪਿੰਡ ਆ ਕੇ ਵਾਹੀ ਦਾ ਜੁੱਤੀ ਦਾ ਆਪਦਾ ਕੰਮ ਨਿਭਾਉਣਾ ਕਰਦਾ ਉਸ। ਤੇ ਮੁੜ ਕੇ ਜਦੋਂ ਇਹ ਭਾਣਾ ਵਾਪਰਦਾ, ਅੱਗੇ ਪਿੱਛੇ ਰਹਿਣਾ ਹਾਂ ਮੰਮੀ, ਮੈਨੂੰ ਵੀ ਪੁਲਿਸ ਤੰਗ ਕਰਦੀ ਸੀ। ਤੇ ਉਹ ਸਿਰਫ ਮੈਂ ਬ੍ਰਦਰ ਹੋਣ ਕਰਕੇ ਤੇ ਮੁੜ ਕੇ ਕੀ ਕੀਤਾ ਵੀ ਅਸੀਂ ਮੈਂ ਚਲੇ ਜਾਣਾ ਹਾਂ ਇਹਨਾਂ ਦੇ। ਅੱਜ ਗੁਰੂ ਅਰਜਨ ਸਾਹਿਬ ਸ਼ਹੀਦੀ ਦਿਹਾੜਾ ਆ ਰਿਹਾ, 5ਵੇਂ ਨਾਨਕ ਦਾ, ਇਹ ਸ਼ਹੀਦੀ ਦਿਹਾੜਾ ਸੀ ਇੱਥੇ ਸ਼ਹੀਦਾਂ ਦੀ ਜਗ੍ਹਾ ਸਾਡੇ ਉੱਥੇ ਮਨਾਉਂਦੇ ਹਾਂ। ਅਤੇ ਇੱਥੇ ਅਸੀਂ ਹਰ ਸਾਲ ਮਤਲਬ ਰਾਗੀ ਢਾਡੀ ਜਥਾ ਸੱਦਦੇ ਰਹਿੰਦੇ ਹਾਂ। ਅਤੇ ਉਹ ਜਥਾ ਬਣਾਉਣਾ ਸੀ, ਅਤੇ ਉੱਥੇ ਜਥਾ ਇੱਕ ਚੰਗਾ ਸੀਗਾ ਉੱਥੇ ਦਰਬਾਰ ਸਾਹਿਬ, ਅਤੇ ਮੈਂ ਜਥਾ ਲੈਣ ਵਾਸਤੇ ਇੱਥੋਂ ਗਿਆ ਸਾਂ।
ਤੇ ਜਥਾ ਲੈਣ ਵਾਸਤੇ ਗਿਆ ਸਾਂ ਤੇ ਫਿਰ ਉੱਥੇ ਮੈਂ ਪਹਿਲਾਂ ਚੱਲ ਗਿਆ ਦਿਹਾੜੀ ਵੀ ਜਥਾ ਲੈ ਆਊਂਗਾ ਮੈਂ, ਤੇ ਉੱਥੇ ਮੁੜ ਕੇ ਫਿਰ ਇਹ ਜਿਹੜਾ ਘੱਲੂ ਘਰਾ ਵਾਪਰ ਗਿਆ ਤੇ ਉੱਥੇ ਮੈਂ ਰਹਿ ਗਿਆ ਫਸ ਕੇ। ਮੁੜ ਕੇ ਉਹ ਸਾਰਾ ਮੈਂ ਆਪਣੇ ਪਿੰਡੇ ਤੇ ਢਾਇਆ ਤੇ ਅੱਖੀਂ ਵੇਖਿਆ ਸਾਰਾ ਕੁਝ। ਕੀ ਕੁਝ ਦੇਖਿਆ ਆਪਣੀਆਂ ਅੱਖਾਂ ਦੇ ਨਾਲ? ਬਹੁਤ ਕੁਝ ਵੇਖਿਆ ਜੀ, ਬੜੀ ਲੰਮੀ ਗਾਥਾ ਵਾ ਇਹ ਵੇਖਣ ਵਾਲੀ। ਤੇ ਚਲੋ ਮੈਂ ਸੰਖੇਪ 'ਚ ਤੁਹਾਨੂੰ ਦੱਸ ਦਿਨਾਂ, ਬਰੀਕੀ ਤੇ ਬਹੁਤ ਕੁਝ ਆ। ਵੀ ਅਸੀਂ ਨਾ 1 ਜੂਨ ਨੂੰ ਜਦੋਂ ਗੋਲੀ ਚੱਲੀ ਆ ਨਾ ਜੀ, ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਬਾਬਾ ਅਟੱਲ ਰਾਏ ਦੀ ਇਮਾਰਤ ਉੱਪਰ। ਕੁਝ ਸਿੰਘ ਹੋਰ ਵੀ ਸ਼ਹੀਦ ਹੋਏ ਉਦੋਂ 12:40 'ਤੇ ਫਾਇਰਿੰਗ ਸ਼ੁਰੂ ਹੋਈ ਆ ਤੇ ਸ਼ਾਮ 5:30 ਵਜੇ ਦੇ ਕਰੀਬ ਤੱਕ ਚੱਲਦੀ ਰਹੀ ਆ। ਤਕਰੀਬਨ ਇਹ ਕੱਢਿਆ ਵੀ 7 ਘੰਟੇ ਚੱਲੀ ਆ, ਉਹਦਾ ਤੁਸੀਂ ਟਾਈਮ ਬਣਾ ਲਓ। ਬਹੁਤ ਜ਼ਬਰਦਸਤ ਫਾਇਰਿੰਗ ਹੋਈ ਉਦੋਂ। ਜਿਹੜਾ ਇਹ ਘੱਲੂ ਘਾਰੇ ਦਾ ਮੇਰੇ ਹਿਸਾਬ ਨਾਲ ਟ੍ਰੇਲਰ ਸੀ, ਘੱਲੂ ਘਾਰੇ ਦਾ ਉਹ ਟ੍ਰੇਲਰ ਸੀ ਉਦੋਂ। ਤੇ ਬਹੁਤ ਜ਼ਿਆਦਾ ਗੋਲੀ ਚੱਲੀ, ਬਹੁਤ ਜ਼ਿਆਦਾ ਗੋਲੀ ਚੱਲੀ। ਸਾਰਾ ਦਿਨ 12 ਵਜੇ ਤੋਂ ਲੈ ਕੇ ਚੱਲਦੀ ਰਹੀ। ਸ਼ਾਮ 7 ਵਜੇ ਦੇ ਕਰੀਬ ਕਿ ਇੱਥੇ ਲਗਭਗ ਇੱਥੇ ਮੇਰਾ ਬੰਦ ਹੋਈ। ਗੋਲੀ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਚਲਾਈ ਜਾ ਰਹੀ ਸੀ। ਇੱਧਰੋਂ ਮੇਰਾ ਖਿਆਲ ਕੁਝ ਫਿਰ ਇੱਧਰੋਂ ਵੀ ਜਵਾਬ ਦਿੱਤਾ ਗਿਆ ਮੇਰੇ ਹਿਸਾਬ ਨਾਲ। ਜਦੋਂ ਹਟੇ ਨਹੀਂ ਉਹ ਤੇ ਇੱਧਰੋਂ ਵੀ ਜਵਾਬ ਦਿੱਤਾ ਗਿਆ। ਤੇ ਪਰ ਆਕਾਰ ਨਹੀਂ ਉਦੋਂ ਇਹਨਾਂ ਫੋਰਸਾਂ ਨੇ ਜਿਹੜੀ ਉਹ ਕਰਤੀ ਫਾਇਰਿੰਗ। ਜਿਹੜੀ ਫੋਰਸ ਦੇ ਵੱਲੋਂ 7 ਘੰਟੇ ਗੋਲੀ ਲਗਾਤਾਰ ਚਲਾਉਣ ਤੋਂ ਬਾਅਦ ਸ਼ਾਮ ਨੂੰ ਜਿਹੜੀ ਰੋਕੀ ਜਾਂਦੀ ਹੈ, ਫਿਰ ਉਹ ਕਿਹੜੀ ਉਮੀਦ ਤੇ ਰੋਕੀ ਜਾਂਦੀ ਹੈ ਕਿ ਕੋਈ ਗੱਲਬਾਤ ਦਾ ਸਿਲਸਿਲਾ ਹੋ ਸਕਦਾ ਹੈ? ਨਹੀਂ, ਉੱਥੇ ਇਹ ਸੁਣੀ ਸੀ ਵੀ ਜੋ ਮੈਂ ਸੁਣੀਆਂ ਗੱਲਾਂ ਉੱਥੇ ਵੀ ਹਾਰਟਲੈਂਡ ਤੇ ਜਿਹੜੇ ਸੰਤ ਲੌਂਗੋਵਾਲ ਸੀ, ਉਹ ਜਿਹੜੇ ਡਿਕਟੇਟਰ ਸੀ, ਉਹਨਾਂ ਗੱਲ ਕੀਤੀ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨਾਲ ਕਿ ਇਹ ਕੀ ਹੋ ਰਿਹਾ। ਜੋ ਸੁਣੀ ਗੱਲ ਮੈਂ ਉੱਥੇ ਸੁਣੀ ਆ, ਇਹਦਾ ਪਤਾ ਨਹੀਂ ਸੱਚਾਈ ਕਿੰਨੀ ਹੈ ਵੀ ਇਹ ਕੀ ਹੋ ਰਿਹਾ। ਤੇ ਉਹਨਾਂ ਕਿਹਾ ਵੀ ਅੰਦਰੋਂ ਫਾਇਰਿੰਗ ਹੋ ਰਹੀ ਆ, ਤੇ ਇਹਨਾਂ ਕਹਿੰਦੀ ਅੰਦਰੋਂ ਕੋਈ ਫਾਇਰਿੰਗ ਨਹੀਂ ਹੋ ਰਹੀ, ਬਾਹਰੋਂ ਹੋ ਰਹੀ ਸਾਰੀ, ਤੇ ਇਹਨਾਂ ਨੂੰ ਤੁਸੀਂ ਰੋਕੋ ਫੋਰਸਾਂ ਨੂੰ। ਤੇ ਮੁੜ ਕੇ ਇਹ ਵੀ ਚੱਲਦੀ ਸੀ ਵੀ ਲੌਂਗੋਵਾਲ ਨੂੰ ਉਹਨਾਂ ਕਿਹਾ ਵੀ ਤੁਸੀਂ ਅੰਦਰੋਂ ਜਿਹੜੇ ਉਹਨਾਂ 'ਤੇ ਕੰਟਰੋਲ ਕਰੋ, ਅਸੀਂ ਬਾਹਰਲਿਆਂ 'ਤੇ ਕੰਟਰੋਲ ਕਰਦੇ ਹਾਂ। ਸੁਣੀਆਂ ਸੁਣਾਈਆਂ ਗੱਲਾਂ ਇਹ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਮੁੜ ਕੇ 7 ਘੰਟੇ ਤਕਰੀਬਨ 7:30 ਦੇ ਗੋਲੀ ਚੱਲੀ ਆ। ਮਤਲਬ ਉਦੋਂ ਸ਼ਾਮ ਤੱਕ ਹਨੇਰੇ ਤੱਕ ਹੀ ਰੁਕੀ ਉਹ। ਜਦੋਂ ਗੋਲੀ ਚੱਲ ਰਹੀ ਸੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਮੌਜੂਦ ਸੀ ਉਸ ਵੇਲੇ? ਉਸ ਵੇਲੇ ਮੈਂ ਗੁਰੂ ਰਾਮਦਾਸ ਸਰਾਂ ਜੀ 132 ਨੰਬਰ ਕਮਰੇ 'ਚ ਅਸੀਂ ਰਹਿੰਦੇ ਹਾਂ, ਦੂਸਰੀ ਮੰਜ਼ਿਲ ਤੇ 132 ਨੰਬਰ ਕਮਰੇ 'ਚ ਅਸੀਂ ਫੈਮਿਲੀ ਸਮੇਤ ਰਹਿੰਦੇ। ਇਸ ਤੋਂ ਪਹਿਲਾਂ ਦੀਆਂ ਕਨਸੂਆਂ ਸੀ ਕਿ ਦਰਬਾਰ ਸਾਹਿਬ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੱਡੀ ਤਾਦਾਦ ਦੇ ਵਿੱਚ ਜਿਹੜੀ ਭਾਰਤੀ ਫੋਰਸ ਹੈ ਉਹਨਾਂ ਦੇ ਵੱਲੋਂ ਘੇਰਿਆ ਜਾ ਰਿਹਾ। ਹਾਂ, ਇਹ ਕਨਸੂਆਂ ਆ ਗਈਆਂ ਸੀ ਜੀ, ਇਹ ਕਨਸੂਆਂ ਆ ਗਈਆਂ। ਅਸੀਂ ਜੇ ਇੱਥੇ ਰਹਿੰਦੇ ਤੇ ਮੇਥੋਂ ਛੋਟਾ ਜਥੇ ਨਾਲ ਸੀ, ਉਹ ਸਾਨੂੰ ਦੱਸਦਾ ਰਹਿੰਦਾ ਇਹੋ ਜਿਹੀ ਗੱਲ। ਉਹਨੇ ਇੱਕ ਦਿਨ ਆ ਕੇ ਦੱਸੀ ਕਿ ਇੱਥੇ ਕੁਝ ਵੀ ਵਾਪਰ ਸਕਦਾ। ਜਦੋਂ ਕੁਝ ਵੀ ਵਾਪਰ ਸਕਦਾ ਤੇ ਫਿਰ ਅਸੀਂ ਹੋਰ ਹੋ ਗਏ ਵੀ ਹੁਣ ਕੀ ਕੀਤਾ ਜਾਵੇ। ਸਾਡਾ ਅਸੀਂ ਫੈਮਿਲੀ ਸਮੇਤ ਸਾਂ, 2 ਮੇਰੀਆਂ ਭੈਣਾਂ ਨਾਲ ਸੀ ਤੇ ਇੱਕ ਮੇਥੋਂ ਸਾਥੋਂ ਤੀਜਾ ਛੋਟਾ ਸੀ ਉਹ ਵੀ, ਤੇ ਇੱਕ ਮੇਰੀ ਭੈਣ 17-18 ਸਾਲਾਂ ਦੀ, ਇੱਕ 5-7 ਸਾਲਾਂ ਦੀ ਸੀ, ਤੇ ਭਰਾ ਵੀ ਛੋਟਾ ਸੀ, ਉਹ ਵੀ 10-11 ਸਾਲਾਂ ਦਾ ਸੀ। ਤਾਂ ਅਸੀਂ ਫਿਰ ਸੋਚਦੇ ਹਾਂ ਵੀ ਕੀ ਕੀਤਾ ਜਾਵੇ। ਉਸ ਵੇਲੇ ਫਿਰ ਸੋਚਿਆ ਵੀ ਆਪਾਂ ਇਹ ਮੇਥੋਂ ਛੋਟਾ ਵਾਰ-ਵਾਰ ਆ ਕੇ ਸਾਨੂੰ ਇਹ ਕਹਿੰਦਾ ਸੀ ਵੀ ਇੱਥੇ ਕੁਝ ਵੀ ਹੁਣ ਵਾਪਰ ਸਕਦਾ। ਤੇ ਅਸੀਂ ਫਿਰ ਕੀ ਕੀਤਾ ਵੀ ਜਿਸ ਦਿਨ ਇੱਕ ਨੂੰ ਜਦੋਂ ਗੋਲੀ ਚੱਲ ਗਈ ਤੇ 2 ਨੂੰ ਫਿਰ ਅਸੀਂ ਆਪਣੀ ਮਾਤਾ ਨੂੰ ਤੇ ਭੈਣਾਂ ਨੂੰ ਭੇਜਤਾ ਤੇ ਛੋਟੇ ਨੂੰ ਕਿ ਤੁਸੀਂ ਚੱਲੋ ਹੁਣ। ਉਦੋਂ ਕਰਫਿਊ 'ਚ ਥੋੜ੍ਹੀ ਜਿਹੀ ਕਰਫਿਊ ਲਾਤਾ। ਉਹ ਮੁੜ ਕੇ ਉਦੋਂ ਨਹੀਂ ਕਰਫਿਊ 3 ਨੂੰ 2 ਨੂੰ ਲੱਗਦਾ 3 ਨੂੰ, ਇਹ ਫਿਰ 1 ਨੂੰ ਅਸੀਂ ਇਹਨਾਂ ਨੂੰ 2 ਨੂੰ ਕੱਢਤਾ ਉੱਥੋਂ, ਤੇ ਇਹ 2 ਨੂੰ ਚਲੇ ਗਏ ਉੱਥੋਂ। ਜਿਹੜਾ 1 ਤੇ 2 ਜੂਨ ਦਾ ਦਿਨ ਸੀਗਾ, ਜਿਹੜੇ ਬਾਹਰੋਂ ਸ਼ਰਧਾਲੂ ਅੰਦਰ ਨੂੰ ਜਾ ਰਹੇ ਸੀ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ? ਨਹੀਂ, ਮੁੜ ਕੇ ਨਾ ਕੀ ਕੀਤਾ ਫਿਰ ਰੋਕਿਆ ਨਹੀਂ ਕਿਸੇ ਨੂੰ, ਅੰਦਰ ਜਾਣ ਦਿੱਤਾ। ਅੰਦਰ ਜਾਣ ਤਾਂ ਖੁੱਲ੍ਹਾ ਹੀ ਆਉਣ ਤਾਂ ਮੁੜ ਕੇ ਨਾ ਰੋਕਿਆ ਨਹੀਂ ਉਦੋਂ ਕਿਸੇ ਨੂੰ। ਜਿਹੜੇ ਅੰਦਰੋਂ ਬਾਹਰ ਆ ਰਹੇ ਸੀ, ਜਿਹੜੇ ਅੰਦਰੋਂ ਬਾਹਰ ਆ ਰਹੇ ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ। ਉਹਨਾਂ ਨੂੰ ਰੋਕਿਆ? ਹਾਂ, ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ। ਕਾਫੀ ਲੋਕਾਂ ਆ ਕੇ ਸਾਨੂੰ ਦੱਸਿਆ ਵੀ ਬਾਹਰ ਨਹੀਂ ਜਾਣ ਦਿੰਦੇ। ਤੇ ਅਸੀਂ ਇਸ ਗੱਲ ਦੀ ਸਮਝ ਨਹੀਂ ਪੂਰੀ, ਸਾਨੂੰ ਤਾਂ ਨਹੀਂ ਸਮਝ ਪਈ। ਜਿਹੜੇ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ ਤਾਂ ਸਮਝ ਸੀ ਸਾਰੀ ਗੱਲ ਦੀ। ਤੇ ਅਸੀਂ 605 ਜਹਾਂ ਵੀ ਇਹ ਕੀ ਕਾਰਨ ਆ। ਜਦੋਂ ਤੁਸੀਂ ਆਪਣੇ ਪਰਿਵਾਰ ਨੂੰ ਗੁਰੂ ਰਾਮਦਾਸ ਸਰਾਂ ਤੋਂ ਵਾਪਸ ਭੇਜ ਦਿੰਦੇ ਹੋ ਤਾਂ ਫਿਰ ਉਸ ਤੋਂ ਬਾਅਦ ਵਾਪਰਦਾ ਕੀ ਹੈ ਤੁਹਾਡੇ ਨਾਲ ਉੱਥੇ? ਉਹ ਇਹ ਆ ਜੀ, ਜਦੋਂ ਅਸੀਂ ਪਰਿਵਾਰ ਨੂੰ ਭੇਜਤਾ ਤੇ ਇੱਕ ਮੇਰੇ ਚਾਚਾ ਜੀ ਦਾ ਲੜਕਾ ਸੀ ਸਕਿਆਂ 'ਚੋਂ, ਉਹਨੂੰ ਵੀ ਨਾਲ ਭੇਜਤਾ। ਹਾਲਾਂਕਿ ਉਹ ਆਉਂਦਾ ਨਹੀਂ ਸੀ, ਮੈਂ ਵੀ ਇੱਥੇ ਰਹਿਣਾ।
ਤੇ ਅਸੀਂ ਦੋਵਾਂ ਭਰਾਵਾਂ ਸੋਚਿਆ ਵੀ ਆਪਾਂ ਤੇ ਹੁਣ ਮਰਨਾ, ਆਪਣੇ ਨਾਲ ਤਾਂ ਪਤਾ ਨਹੀਂ ਕੀ ਹੋਣਾ। ਤੇ ਇਹਨੂੰ ਨਾ ਮੁੰਡਾ ਸੀ ਨਾ ਮੁਸ਼ਫਟ ਗੱਭਰੂ, ਆਉਂਦਾ ਨਹੀਂ, ਰੋ ਕੇ ਆਇਆ ਉਹਨੂੰ ਅਸੀਂ ਘੱਲਿਆ, ਸਾਡੇ ਚਾਚਾ ਜੀ ਦਾ ਸਕਿਆ ਜੀ ਪੁੱਤ ਸੀ, ਉਹਨੂੰ ਰੋ ਕੇ ਉਹਦੇ ਇਗਨੋਰ ਕੀਤਾ, ਉਹਦੇ ਰੋਣ ਨੂੰ ਵੀ ਅਸੀਂ ਵੀ ਤੂੰ ਜਾ ਕੋਈ ਗੱਲ ਨਹੀਂ। ਉਹ ਆਉਂਦਾ ਨਹੀਂ ਵੀ ਮੈਨੂੰ ਜਾਣ ਕੇ ਘੱਲਦੇ ਆ, ਪਰ ਅਸੀਂ ਜਿਹੜੀ ਅਣਹੋਣੀ ਦਾ ਆਭਾਸ ਹੋ ਰਿਹਾ ਸੀ, ਅਸੀਂ ਉਹਨੂੰ ਧਿਆਨ ਰੱਖ ਕੇ ਉਹਨੂੰ ਘੱਲ ਰਹੇ ਹਾਂ ਵੀ ਤੂੰ ਚੱਲ ਹੁਣ। ਫਿਰ ਅਸੀਂ ਆਖਿਆ ਵੀ ਮਾਤਾ ਵੀ ਚੱਲ ਗਈ ਆ, ਬੱਚੇ ਚਲੇ ਗਏ ਦੂਜੇ ਵੀ, ਤੂੰ ਜਾ ਆਖਰੀ। ਆਉਂਦਾ ਨਹੀਂ ਸੀ, ਚਲੋ ਉਹਨੂੰ ਘੱਲਤਾ। ਇੱਕ ਸਕਿਆਂ 'ਚ ਮੇਰਾ ਚਾਚਾ ਜੀ ਵੀ ਹੋਰ, ਉਹਨੂੰ ਵੀ ਅਸੀਂ ਘੱਲਤਾ। ਅਸੀਂ ਫਿਰ ਉੱਥੇ ਮਤਲਬ ਰਹੇ ਅਤੇ ਮੁੜ ਕੇ ਫਿਰ ਬਸ ਦੋ ਨੂੰ ਕਨਸੋਆਂ ਚੱਲਦੇ ਨੇ, ਡਰ ਦਾ ਮਾਹੌਲ ਬਣਿਆ ਰਿਹਾ। ਮੁੜ ਕੇ 3 ਆ ਗਈ, ਫਿਰ ਟੈਟ ਹੁੰਦਾ ਗਿਆ ਕੰਮ। ਬਸ ਮੁੜ ਕੇ ਫਿਰ ਇੱਥੋਂ ਸ਼ੁਰੂ ਹੋ ਜਾਂਦੀ ਗਾਂ ਕਹਾਣੀ ਛਗਲੀ। ਅੱਖਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਕੀ ਤੱਕਦੇ ਹੋ? ਕਿਉਂਕਿ ਕਿਹਾ ਜਾਂਦਾ ਕਿ ਉੱਥੇ ਛੋਟੇ ਛੋਟੇ ਬੱਚੇ ਸੀਗੀਆਂ, ਬਜ਼ੁਰਗ ਮਾਵਾਂ ਸੀ, ਬਜ਼ੁਰਗ ਬਾਬੇ ਸੀ ਜਿਹੜੇ ਦਰਸ਼ਨਾਂ ਦੀ ਤੰਗ ਲੈ ਕੇ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਜਾਂਦੇ। ਉੱਥੇ ਫਿਰ ਕੀ ਇਸ ਤਰ੍ਹਾਂ ਦੀ ਅਨਹੋਣੀ ਵਾਪਰਦੀ ਹੈ? ਉੱਥੇ ਦੇ ਦੱਸਣ ਤੋਂ ਬਾਹਰ ਹੈ ਜੀ ਗੱਲ। ਜੋ ਜ਼ੁਲਮ ਭਾਰਤੀ ਫੌਜਾਂ ਨੇ ਕੀਤਾ ਉਹ ਤਾਂ ਨਾਜ਼ੀਆਂ ਨੂੰ ਆਦਤ ਪਾ ਦਿੱਤਾ ਜੀ। ਕਦੀ ਨਾਜ਼ੀਆਂ ਨੇ ਇਹ ਨਹੀਂ ਅਸੀਂ ਸੁਣਿਆ ਵੀ ਬੱਚੇ ਪਾੜ ਸੁੱਟੇ ਹੁੰਦੇ, ਤਾਂ ਨੂੰ ਸੁੱਟ ਕੇ ਥੱਲੇ ਉਹਨਾਂ ਨੂੰ ਥੱਲੇ ਬ੍ਰੈਸਟ ਮਾਰੇ ਜਾਣੇ। ਇਹ ਤਾਂ ਕਮਾਲ ਹੀ ਕਰਤੀ ਭਾਰਤੀ ਫੌਜ ਨੇ। ਉਹ ਤਾਂ ਜੋ ਦਰਿੰਦਗੀ ਕੀਤੀ ਗਈ ਉਹ ਤਾਂ ਦੱਸਣ ਤੋਂ ਹੀ ਬਾਹਰ ਆ ਕੇ। ਬੱਚਿਆਂ ਨੂੰ ਜੀਂਦਿਆਂ ਨੂੰ ਹਾਲਾਂ ਨੂੰ ਅੱਗ ਲਾ ਵਿੱਚ ਸੁੱਟ ਦੇਣੇ, ਕੰਧਾਂ ਨਾਲ ਮਾਰ ਦੇਣੇ, ਲੱਤ 'ਤੇ ਲੱਤ ਰੱਖ ਕੇ ਪਾੜ ਦੇਣੇ। ਉਹ ਤਾਂ ਐਡੀ ਦਰਿੰਦੀ ਫੌਜ ਕਿਤੇ ਦੁਨੀਆ 'ਤੇ ਹੋ ਹੀ ਨਹੀਂ ਸਕਦੀ ਐਡੀ ਦਰਿੰਦਗੀ ਜਿੰਨੀ ਇਹਨੇ ਦਰਿੰਦਗੀ ਕੀਤੀ ਹੈ। ਪਤਾ ਨਹੀਂ ਕੀ ਉਹਨਾਂ ਦੇ ਅੰਦਰ ਭਰਿਆ ਸੀ, ਕੀ ਜ਼ਹਿਰ ਭਰਿਆ ਸੀ, ਕੀ ਉਹਨਾਂ ਨੂੰ ਆਖਿਆ ਗਿਆ, ਅਤੇ ਦੱਸਣ ਤੋਂ ਬਾਹਰ ਦੀ ਗੱਲ ਆ। ਅਤੇ ਬਹੁਤ ਦਰਿੰਦਗੀ ਕੀਤੀ, ਜ਼ਿਆਦਾ ਦਰਿੰਦਗੀ ਕੀਤੀ, ਥੋੜ੍ਹੀ ਨਹੀਂ। ਜਿਹੜੇ ਗੁਰੂ ਰਾਮਦਾਸ ਜੀ ਦਾ ਸਰੋਵਰ 'ਚੋਂ ਮੱਛੀਆਂ ਫੜ ਕੇ ਖਾ ਸਕਦੇ ਆ, ਉੱਥੇ ਕੱਛੀਆਂ ਧੋ ਸਕਦੇ ਆ, ਪਰਿਕਰਮਾ 'ਚ ਬਹਿ ਕੇ ਪੌੜੀਆਂ ਉੱਤਰ ਬੀੜੀਆਂ ਪੀ ਸਕਦੇ। ਉਹਨਾਂ ਵਾਸਤੇ ਬੱਚੇ ਮਾਰਨੀ ਕਿੱਡੀ ਕੁ ਗੱਲ ਸੀ। ਉਹਨਾਂ ਨੂੰ ਬੱਚੇ ਕੀ, ਉਹਨਾਂ ਨੂੰ ਵਾਸਤੇ ਕੋਈ ਦਰਿੰਦੇ ਹੀ ਜ਼ਿਆਦਾ ਹੋ ਗਏ ਸੀ। ਉਹ ਉਹਨਾਂ ਨੂੰ ਦਰਿੰਦਗੀ ਦੀਆਂ ਹੱਦਾਂ ਸਾਰੀਆਂ ਪਾਰ ਕਰਤੀਆਂ। ਇਸ ਤਰ੍ਹਾਂ ਮੇਰਾ ਹੋਖਦਾ ਪਾਕਿਸਤਾਨੀ ਫੌਜ ਹੁੰਦੀ ਉਹ ਵੀ ਨਾ ਕਰਦੀ, ਅਮਰੀਕਾ ਦੀ ਹੁੰਦੀ ਉਹ ਵੀ ਨਾ ਕਰਦੀ ਜਿੰਨੀ ਇਹਨਾਂ ਦਰਿੰਦਗੀ ਕੀਤੀ ਹੈ। ਅਤੇ ਰੱਬ ਜਾਣਦਾ ਵੀ ਕਿਉਂ ਕੀਤੀ ਇਹਨਾਂ। ਇਹ ਸਾਨੂੰ ਇਨਾਮ ਦਿੱਤਾ ਸਿੱਖ ਕੌਮ ਨੂੰ, ਇਹ ਦੇਸ਼ ਨੂੰ ਯਾਦ ਕਰਾਉਣ ਲਈ, 90% ਕੁਰਬਾਨੀਆਂ ਕਰਨ ਲਈ। ਅਤੇ ਇੰਨਾ ਜ਼ੁਲਮ ਕੀਤਾ, ਇੰਨਾ ਜ਼ੁਲਮ ਕੀਤਾ। ਸਾਨੂੰ ਤਾਂ ਇਹ ਆਉਂਦਾ ਵੀ ਸਾਡੀ ਫੌਜ ਸਾਡੇ 'ਤੇ ਜ਼ੁਲਮ ਕਰ ਰਹੀ ਹੈ। ਸਾਨੂੰ ਉਦੋਂ ਤੱਕ ਅਸੀਂ ਸਾਡੀ ਫੌਜ ਆਨੇ ਵੀ ਸਾਡੀ ਫੌਜ ਆ। ਉਹ ਜ਼ੁਲਮਾਂ ਦੀ ਹੱਦ ਮੁਕਾਈ ਜਾਂਦੇ ਸੀ। ਬਹੁਤ ਜ਼ਿਆਦਾ ਜ਼ੁਲਮ ਕੀਤਾ, ਵਿਧੋਂ ਜ਼ਿਆਦਾ ਜ਼ੁਲਮ ਕੀਤਾ ਸਿੰਘਾਂ ਦੇ ਨਾਲ। ਜਾਂ ਜਿਹੜੇ ਉਸ ਵਕਤ ਦੇ ਜੁਝਾਰੂ ਸਿੱਖ ਸੀਗਾ, ਉਹ ਸਿੱਖਾਂ ਦੇ ਨਾਲ ਵੈਰ ਤੇ ਉਸ ਵਕਤ ਦੀ ਹਕੂਮਤ ਦਾ ਸੀ, ਫੌਜ ਦਾ ਸੀਗਾ। ਪਰ ਜਿਹੜੀਆਂ ਉੱਥੇ ਦਰਸ਼ਨਾਂ ਦੀ ਤਾਂਘ ਲੈ ਕੇ ਸੰਗਤਾਂ ਸ਼ਰਧਾਲੂ ਜਾਂਦੇ, ਪਰ ਉਹਨਾਂ ਦੇ ਨਾਲ ਰੰਜਿਸ਼ ਕੀ ਹੋ ਸਕਦੀ? ਉਹਨਾਂ ਨਹੀਂ ਰਵੱਈਏ 'ਚ ਫਰਕ ਪਾਇਆ। ਇਹ ਤਾਂ ਭਾਰਤੀ ਫੌਜ ਨੂੰ ਇੱਕ ਗੱਲ ਦੀ ਦਾਤ ਦਿੰਦਾ ਮੈਂ ਉਹਨਾਂ ਨੂੰ ਵੀ ਉਹ ਕਿਸੇ ਨੂੰ ਇੱਕ ਅੱਖ ਨਾਲ ਦੋਹਰੀ ਨਾਲ ਨਹੀਂ ਵੇਖਦੇ, ਸਾਰਿਆਂ ਨੂੰ ਇੱਕੇ ਅੱਖ ਨਾਲ ਵੇਖਦੇ। ਚਾਹੇ ਕੋਈ ਸ਼ਰਧਾਲੂ ਆ, ਚਾਹੇ ਜੰਗਜੂ ਆ। ਸ਼ਰਧਾਲੂਆਂ ਨੂੰ ਉਤਰਾ ਅਡਾਇਆ, ਕੁੱਛੜ ਚੁੱਕ ਕੇ ਮਾਵਾਂ ਨੂੰ ਬੱਚਿਆਂ ਸਣੇ ਅਡਾਇਆ। ਉਹਨਾਂ ਨੇ ਇਹ ਫਰਕ ਕੱਢਿਆ ਕਿਸੇ 'ਚ ਵੀ। ਉਹਨਾਂ ਦੇ ਵੇਖਿਆ ਵੀ ਕੰਪਲੈਕਸ ਦੇ ਅੰਦਰ ਕਿਹੜਾ ਵਾ ਅਤੇ ਗਲੀਆਂ ਬਾਜ਼ਾਰਾਂ 'ਚ ਕਿਹੜਾ ਵਾ, ਲਾਗੇ ਘਰਾਂ 'ਚ ਕਿਹੜਾ ਵਾ। ਉਹਨਾਂ ਨੇ ਇਹ ਫਰਕ ਕੀਤਾ। ਉਹਨਾਂ ਦਾ ਜਿਹੜਾ ਆਇਆ ਗਾੜੀ ਬੱਸਾ ਉਡਾ ਦਿੱਤਾ। ਕੁੱਛੜ ਚੁੱਕ ਕੇ ਬੱਚੇ ਬੀਬੀਆਂ ਸਮੇਤ ਹਿੱਕਾਂ 'ਤੇ ਰੋਂਦੇ ਬੱਚੇ ਵੇਖੇ ਆ, ਅਤੇ ਉਹਨਾਂ ਨੂੰ ਸ਼ਾਂਤ ਕਰਨ ਲਈ ਬ੍ਰੈਸਟ ਮਾਰ ਦੇਣਾ ਇੱਕ 'ਤੇ ਹੀ, ਵੀ ਰੋਂਦਾ ਅਤੇ ਰੋਣੋਂ ਚੁੱਪ ਕਰਾਉਣਾ। ਉਹਨਾਂ ਨੇ ਕੋਈ ਕਸਰ ਛੱਡੀ। ਉਹ ਸਾਨੂੰ ਤਾਂ ਹੈਰਾਨੀ ਆਉਂਦੀ ਆ ਕਿ ਅਸੀਂ ਆਪਣੀ ਫੌਜ ਕਹਿੰਦੇ ਹਾਂ ਵੀ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ। ਸਾਡੀ ਫੌਜ ਸੀ, ਸਾਡੇ 'ਤੇ ਜ਼ੁਲਮ ਕਰ ਰਹੀ ਸੀ। ਇੰਨਾ ਜ਼ੁਲਮ ਹੱਕੀ ਮੰਗਾਂ ਦੀ ਸੰਘਰਸ਼ ਚੱਲ ਰਿਹਾ ਸਾਡਾ। 45 ਦੀਆਂ 45 ਮੰਗਾਂ ਕਾਨੂੰਨਨ ਸੀ, ਲੀਗਲ ਸੀ। ਇੱਕ ਵੀ ਇਨਲੀਗਲ ਨਹੀਂ, ਇੱਕ ਵੀ ਗੈਰ ਕਾਨੂੰਨੀ ਨਹੀਂ ਸੀ। ਫਿਰ ਵੀ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਨਲੀਗਲ ਹੈ ਮੰਗਾਂ ਤੁਹਾਡੀਆਂ, ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ। ਬੜੀ ਹੈਰਾਨੀ ਦੀ ਗੱਲ ਆ। ਅਤੇ ਜੇ ਸਾਡਾ ਪਾਣੀਆਂ ਦਾ ਮਸਲਾ ਹੈ, ਜੇ ਅਸੀਂ ਆਪਣੀ ਮਾਂ ਕੋਲ ਨਹੀਂ ਰੋਣਾ ਅਤੇ ਸਾਡੇ ਨਾਲ ਵਿਤਕਰਾ ਹੋ ਰਿਹਾ, ਸਾਨੂੰ ਦੁੱਧ 'ਚ ਪਾਣੀ, ਦੁੱਧ ਮੰਮਿਆਂ ਨੂੰ ਜ਼ਹਿਰ ਲਾਇਆ ਹੋਇਆ ਵਾ, ਅਤੇ ਹੋਰ ਕਿਹਨੂੰ ਆਖਾਂਗੇ? ਅਸੀਂ ਤਾਂ ਆਪਣੀ ਮਾਂ ਸਮਝੀਏ ਭਾਰਤ ਨੂੰ, ਸਾਡੀ ਮਾਂ ਵਾ। ਪਰ ਸਾਡੇ ਨਾਲ ਬੜਾ ਜ਼ੁਲਮ ਕੀਤਾ। ਭਾਈ ਮੋਹਰ ਸਿੰਘ ਆਪਣੀ ਬੱਚੀਆਂ ਦੇ ਸਮੇਤ ਸੀਗਾ, ਭਾਈ ਮੋਹਰ ਸਿੰਘ ਵਾਲਾ। ਹਾਂਜੀ, ਭਾਈ ਮੋਹਰ ਸਿੰਘ ਆਪਣੀ ਬੱਚੀਆਂ ਸਮੇਤ ਸ਼ਹੀਦ ਹੋਇਆ ਪਰਿਕਰਮਾ ਦੇ ਵਿੱਚ। ਉਹਨਾਂ ਦੇ ਕਮਰਾ ਵੀ ਉੱਥੇ ਸੀਗਾ, ਉੱਥੇ ਰਹਿੰਦੇ ਸੀ। ਉਹਦੇ ਮਹਾਨ ਸ਼ਖਸੀਅਤ ਸਨ ਭਾਈ ਮੋਹਰ ਸਿੰਘ ਜੀ। ਕਿੰਨੇ ਜੂਨ ਦੀ ਗੱਲ ਹੈ ਜੀ ਇਹ? ਉਹ ਮੇਰਾ 6 ਨੂੰ ਸ਼ਹੀਦੀਆਂ ਪਾਈਆਂ ਉਹਨਾਂ।
6 ਨੂੰ। ਜਿਹੜਾ ਉਸ ਵਕਤ ਦੇ ਜਿਹੜਾ ਫੌਜੀ ਨਿਜ਼ਾਮ ਦੇ ਵੱਲੋਂ ਇਹ ਕੁਝ ਉੱਥੇ ਜ਼ੁਲਮੀ ਵਰਤਾਂਤ ਵਰਤਾਇਆ ਜਾਂਦਾ, ਕਦੋਂ ਤੋਂ ਸ਼ੁਰੂ ਹੋ ਜਾਂਦਾ? ਇਹ ਤਾਂ ਉਦੋਂ ਤੋਂ ਜਿਉਂ ਤੋਂ ਆਰਮੀ ਨੇ ਅੰਦਰ ਅਟੈਕ ਕਰਤਾ ਉਦੋਂ ਤੋਂ ਹੀ ਜ਼ੁਲਮ ਸ਼ੁਰੂ ਹੋ ਗਿਆ। ਅੰਦਰ ਵੜਦਿਆਂ ਹੀ ਬਸ ਇਹਨਾਂ ਅਡਾਉਣੇ ਸ਼ੁਰੂ ਕਰਤਾ ਲੋਕਾਂ ਨੂੰ। ਜਦੋਂ ਅੰਦਰ ਇੰਟਰ ਹੁੰਦੀ ਫੌਜ ਤੇ ਬਾਹਰੋਂ ਹੀ ਬੰਬ ਮਾਰ ਕੇ ਉਹਨਾਂ ਕਮਰਿਆਂ ਨੂੰ ਡਾਇਆ ਜਾ ਰਿਹਾ ਸੀ। ਬਾਹਰੋਂ ਹੀ ਬਹੁਤ ਬੰਬ ਭਰਾਏ ਜਾ ਰਹੇ ਸੀ। ਇੰਨਾ ਬੰਬ ਚਲਾਇਆ ਹਿਸਾਬ ਹੀ ਕੋਈ ਨਹੀਂ, ਕੋਈ ਗੱਲ ਕਰਨ ਵਾਲੀ ਨਹੀਂ ਕਿ ਹਾਂ। ਜਦੋਂ 25 ਪਾਉਂਟਰ ਦੀਆਂ ਗੰਨਾਂ ਨਾਲ, ਆਰਸ਼ਲ ਗੰਨਾਂ ਨਾਲ, ਦੂਜੀਆਂ ਵੱਡੀਆਂ ਗੰਨਾਂ ਨਾਲ, ਉਹ ਜਗਜੀਤ ਸਿੰਘ ਰੋੜੇ ਕਿ ਉਹ ਬਾਹਰੀ ਤਾਕਤਾਂ ਨਾਲ ਵਰਤੀ ਦੇ ਵੈਪਨ ਜਿਹੜੇ ਵਰਤੇ ਗਏ ਉੱਥੇ। ਜਦੋਂ ਇਹ ਜ਼ੁਲਮੀ ਵਰਤਾਂਤ ਹੋ ਰਿਹਾ ਸੀ, ਤੁਸੀਂ ਇੱਕ ਸ਼ਰਧਾਲੂ ਦੇ ਰੂਪ ਦੇ ਵਿੱਚ ਉੱਥੇ ਸ਼ਾਮਲ ਸੀਗੇ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਤੇ ਤੱਕਿਆ ਹੋਏਗਾ, ਮਨ ਦੇ ਵਿੱਚ ਵਰਲਾਪ ਤੇ ਜ਼ਰੂਰ ਹੁੰਦਾ ਹੋਏਗਾ ਨਾ ਮਾਸੂਮ ਬੱਚਿਆਂ ਨੂੰ ਦੇਖ ਕੇ? ਉਹ ਛਾਡੀ ਗੱਲ ਦਿਓ ਕਿ ਅਸੀਂ ਤੇ ਪੱਥਰ ਹੋ ਗਏ ਹਾਂ ਮੁੜ ਕੇ ਵੇਖ ਕੇ ਕੁਝ ਪੱਥਰ ਹੋ ਗਏ ਹਾਂ। ਤਰ੍ਹਾਂ ਮੁਰਗੇ ਵੀ ਨਹੀਂ ਮਾਰੇ ਜਾਂਦੇ ਜਿਸ ਤਰ੍ਹਾਂ ਉਹ ਮਾਰ ਰਹੇ ਸੀ ਬੱਚਿਆਂ ਨੂੰ ਫੜ ਕੇ। ਤੇ ਮੁਰਗੇ ਮਾਰਨੇ ਔਖੇ ਆ, ਉਹ ਵੀ ਵਿੱਚ ਅਰਸਾ ਪਾਉਂਦਾ ਵਾ, ਉਹਨਾਂ ਨਹੀਂ ਰੱਖਿਆ। ਪੂਰਾ ਦਰਿੰਦਗੀ ਵਰਤੋਂ, ਕੋਈ ਦਰਿੰਦਗੀ ਦੀ ਹੱਦ ਹੀ ਨਿਗਾਤੀ ਉਹਨਾਂ ਕੋਈ ਜਿਸ ਤਰ੍ਹਾਂ ਗਾੜੀ ਸੀਮਾ ਹੀ ਨਹੀਂ ਹੁੰਦੀ ਕੋਈ ਦਰਿੰਦਗੀ ਦੀ। ਦਰਿੰਦਗੀ ਬਹੁਤ ਜ਼ਿਆਦਾ ਕੀਤੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੰਘਾਂ ਦੇ ਸਮੇਤ ਕਿਹੜੇ ਪਾਸੇ ਵਾਲੀ ਉਸ ਵਕਤ ਤਾਇਨਾਤ ਸੀਗੇ, ਕਿਹੜੇ ਪਾਸੇ ਸੀਗੇ? ਉਹ ਅਸੀਂ ਅਕਾਲ ਤਖਤ ਸਾਹਿਬ ਤੇ ਸੀਗੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਕਾਲ ਤਖਤ ਸਾਹਿਬ ਤੇ ਸੀ। ਤੇ ਉਹ ਅਸੀਂ ਜਿਹੜੇ ਸੱਜੇ ਬੰਨੇ ਅਕਾਲ ਤਖਤ ਸਾਹਿਬ ਦੇ ਜਿਹੜੀ ਆ ਦਰਬਾਰ ਸਾਹਿਬੋਂ ਨਿਕਲਦਿਆਂ ਖੱਬੇ ਹੱਥ ਤੇ ਅਕਾਲ ਤਖਤ ਸਾਹਿਬ ਵਾਲੇ ਤੋਂ ਨਿਕਲਦਿਆਂ ਸੱਜੇ ਹੱਥ ਜਿਹੜੀ ਦਰਸ਼ਨ ਡਿਉੜੀ ਅੱਜ ਵੀ ਉਹ ਇਮਾਰਤ ਦੀ ਉਡੀਕ ਮੁਰੰਮਤ ਦੀ ਉਡੀਕ ਵਿੱਚ ਆ। ਉਸ ਪ੍ਰਦਰਸ਼ਨੀ ਵਾਸਤੇ ਰੱਖੀ ਸਿੱਖ ਫੌਜ ਸਿੱਖ ਸੰਗਤਾਂ ਵਾਸਤੇ ਵੀ ਜ਼ੁਲਮਾਂ ਦੀ ਦਾਸਤਾਨ ਪਾਉਂਦੀ ਜਿਹੜੀ ਅੱਜ ਵੀ ਦੱਸਦੀ ਆ। ਅਸੀਂ ਸਾਡਾ ਮੋਰਚਾ ਉੱਥੇ ਸੀ, ਭਾਵ ਮੋਰਚਾ ਇਹ ਸਿੰਘਾਂ ਦਾ ਸੀ ਉੱਥੇ, ਤੇ ਸਾਨੂੰ ਵੀ ਉੱਥੇ ਜਾਣਾ ਪਿਆ। ਤੁਸੀਂ ਗੁਰੂ ਰਾਮਦਾਸ ਸਰਾਂ ਤੋਂ ਬਾਅਦ ਉੱਥੇ ਗਏ ਸੀ। ਉੱਥੇ ਮੋਰਚਾ ਮੇਰੇ ਤੋਂ ਛੋਟਾ ਵੀ ਉੱਥੇ, ਤੇ ਮੇਰੇ ਫਾਦਰ ਸਾਹਿਬ ਵੀ ਉੱਥੇ ਸੀ। ਹੋਰ ਸਿੰਘ ਸੀ, ਸ਼ਹੀਦ ਭਾਈ ਬੂਆ ਸਿੰਘ ਜੀ ਮੱਲੀਆਂ, ਸ਼ਹੀਦ ਭਾਈ ਰਸਾਲ ਸਿੰਘ ਆਰਫਕੇ, ਸ਼ਹੀਦ ਭਾਈ ਜੈਬ ਸਿੰਘ ਮਾਂਹਕਾਲ, ਸ਼ਹੀਦ ਭਾਈ ਸ਼ਹੀਦ ਗੋਪਾਲ ਸਿੰਘ ਸੀਗਾ ਨਿਰੰਕਰੀ ਕਾਂਡ 'ਚ ਫੱਟੜ ਹੋਇਆ ਸੀ ਮਹਿਤੇ ਦਾ, ਉਹ ਹੁਣ ਆਇਆ ਹੋਇਆ ਪਤਾ ਨਹੀਂ ਬਾਹਰ ਰਹਿੰਦੇ ਆ। ਇਹ ਸਿੰਘ ਸਾਰੇ ਉੱਥੇ ਸੀ ਜਿਹੜੇ ਤਕਰੀਬਨ ਕਮਾਂਡਰ ਸਿੰਘ ਸੀਗੇ। ਤੇ ਤੁਸੀਂ ਵੀ ਲੜੇ ਹੋ ਆਪਣੇ ਭਰਾ ਆਪਣੇ ਪਿਤਾ ਜੀ ਦੇ ਸਮੇਤ? ਫਿਰ ਨਹੀਂ, ਅਸੀਂ ਲੜਨ ਵਾਲੇ ਨਹੀਂ ਸਾਂ, ਲੜਨ ਵਾਲੇ ਤੇ ਇਹੀ ਸੀ। ਅਸੀਂ ਸਹਾਇਕ ਸਾਂ ਉੱਥੇ, ਮੁੜ ਕੇ ਸਹਾਇਕ ਦੇ ਤੌਰ 'ਤੇ ਸਾਥੋਂ ਇਹ ਕੰਮ ਲੈਂਦੇ ਰਹੇ। ਤੇ ਅਸੀਂ ਜੋ ਉੱਥੇ ਚਲੇ ਗਏ ਸਹਾਇਕ ਦੇ ਤੌਰ 'ਤੇ, ਮੁੜ ਕੇ ਸਾਥੋਂ ਇਹਨਾਂ ਸਾਡੀ ਡਿਊਟੀ ਲਾਤੀ, ਤੁਸੀਂ ਮੈਗਜ਼ੀਨ ਭਰੋ, ਫਿਰ ਮੈਗਜ਼ੀਨ ਭਰਨੇ ਸ਼ੁਰੂ ਕਰਤੇ। ਹਾਂ, ਮਤਲਬ ਕਿਹੜੇ ਸਿੰਘ ਸੀਗੇ ਅੰਦਰ ਲੜਨ ਵਾਲੇ? ਲੜਨ ਵਾਲੇ ਸਿੰਘ ਤੇ ਹੈਗੇ ਸੀਗੇ, ਇੱਧਰ ਸੀਗੇ ਕਾਬਲ ਸੋਹਣੀ ਸਾਹਮਣੇ ਜਿਹੜੀ ਡਿਉੜੀ ਆ, ਜਿਹੜੀ ਸਾਹਮਣੇ ਨਿਸ਼ਾਨ ਸਾਹਿਬ ਵਾਲੇ ਬੰਨੇ, ਇੱਧਰ ਮੇਰਾ ਕਾਬਲ ਸੋਹਣੀ ਸੀਗੇ। ਮਰਲ ਕਟੋਰੇ ਵਾਲਾ ਕਾਬਲ ਸੋਹਣੀ ਨਾਂ ਦਾ ਨਿਰੰਤਰ ਸੋ ਰੱਖਿਆ, ਜਿਹਨਾਂ ਨਰਕਧਾਰੀ ਗੁਰਬਚਨ ਇਹਨੂੰ ਆ ਰਿਹਾ ਸੀ। ਤੇ ਇੱਧਰ ਸਾਡੇ ਬੰਨੇ ਮੈਂ ਤੁਹਾਨੂੰ ਦੱਸ ਦਿੱਤੇ ਵੀ ਮੇਰੇ ਫਾਦਰ ਸਾਹਿਬ ਸੀ, ਮੇਥੋਂ ਛੋਟਾ, ਤੇ ਭਾਈ ਜੈਬ ਸਿੰਘ ਮਾਂਹਕਾਲ, ਤੇ ਭਾਈ ਰਸਾਲ ਸਿੰਘ ਆਰਫਕੇ, ਭਾਈ ਬੂਆ ਸਿੰਘ ਮੱਲੀਆਂ, ਇਹ ਸ਼ਹੀਦ ਹੋਏ ਸਾਰੇ ਸਿੰਘ। ਸ਼ਹਿਰ ਦੇ ਫੌਜੀ ਸਿੰਘ ਸੀਗੇ। ਜਨਰਲ ਸ਼ਬੇਕ ਸਿੰਘ ਕਿਹੜੇ ਪਾਸੇ? ਜਨਰਲ ਸ਼ਬੇਕ ਸਿੰਘ ਤੇ ਅਕਾਲ ਤਖਤ ਸਾਹਿਬ ਤੇ। ਤੇ ਜਨਰਲ ਸ਼ਬੇਕ ਸਿੰਘ ਸਾਨੂੰ ਤੇ 4 ਜੂਨ ਨੂੰ ਤੜਕੇ ਉਹਨਾਂ ਮਿਲੇ ਆ, ਉਦੋਂ ਬਾਅਦ ਨਹੀਂ ਅਸੀਂ ਮਿਲ ਸਕੇ ਉਹਨਾਂ ਨੂੰ। ਹਾਂ, ਜਿਹੜੇ ਸਾਰੇ ਸਿੰਘਾਂ ਨੂੰ ਤੁਸੀਂ ਮਿਲਦੇ ਸੀ ਜਾਂ ਜਿਨ੍ਹਾਂ ਨੂੰ ਤੁਸੀਂ ਬਰੂਦ ਪ੍ਰੋਵਾਈਡ ਕਰਵਾ ਰਹੇ ਸੀ, ਅਸਲਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਸੀ, ਤੇ ਉਹ ਸਾਰੇ ਸਿੰਘਾਂ ਦੇ ਚਿਹਰਿਆਂ ਦੇ ਉੱਪਰ ਜਲਾਓ ਕਿਸ ਤਰੀਕੇ ਦਾ? ਜਲਾਓ ਬੜਾ ਸੀ, ਕੋਈ ਭੈ ਨਹੀਂ ਸੀ ਕਿਸੇ ਦੇ ਭੋਰਾ ਜਿੰਨਾ ਭੈ ਨਹੀਂ ਸੀ ਨਾ। ਜਿਹੜੇ ਸਿੰਘ ਜੰਗਜੂ ਉਹਨਾਂ ਦੇ ਪੂਰਾ ਭੈ ਨਹੀਂ, ਪੂਰਾ ਚੈ ਨਹੀਂ, ਹੱਸਦੇ ਖੇਡਦੇ ਪੂਰਾ, ਉਹਨਾਂ ਨੂੰ ਨਹੀਂ ਕੋਈ ਗੱਲ ਵੀ ਇਹੋ ਜਿਹੀ। ਹਾਂ, ਇਹ ਨਹੀਂ ਕਿਸੇ ਦੇ ਭੈ ਨਹੀਂ ਸੀ ਕਿਸੇ ਦੇ, ਇਹ ਭੈ ਨਹੀਂ ਸੀ ਜੰਗਜੂਆਂ, ਜਿਹੜੇ ਜੰਗਜੂ ਸਿੰਘ ਸੀ। ਵੀ ਦੂਜੇ ਜਿਹੜੇ ਵਿਚਾਰੇ ਉਤਰਾਂ ਦੇ ਉਹ ਭੈ ਖਾਂਦੇ ਸੀ, ਕੋਈ ਡਰਦੇ ਵੀ, ਪਰ ਉਹਨਾਂ ਦੇ ਨਹੀਂ ਪੂਰਾ ਵੀ। ਉਹ ਤੇ ਹੱਸਦੇ ਖੇਡਦੇ, ਕੋਈ ਗੱਲ ਨਹੀਂ, ਆਪ ਨਾਮ ਨੋਰਮਲ ਸੀਗੇ। ਹਾਂ, ਚਾਅ ਸੀ ਉਹਨਾਂ ਦੇ ਮਨ ਸਗੋਂ ਲੜਨ ਦਾ। 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੰਘ ਲਗਾਤਾਰ ਲੜਦੇ ਨੇ, ਤੇ ਜਿਹੜੀਆਂ ਖਾਣ ਪੀਣ ਵਾਲੀਆਂ ਫਿਰ ਵਸਤਾਂ ਸੀ, ਹੈ ਸੀ ਕੋਈ ਛਕਣ ਵਾਸਤੇ? ਉਹ ਤਕਰੀਬਨ ਡਿਲੀਟ ਹੋ ਗਿਆ ਕੰਮ ਸਾਰਾ। ਪਹਿਲਾਂ ਸੁਣਦੇ ਨੇ, ਗੱਲਾਂ ਕਰਦੇ ਹੁੰਦੇ ਵੀ ਜਲ ਨਹੀਂ ਆਪਣੇ ਕੋਲ ਮੁੱਕਣਾ, ਜਲ ਸਰੋਵਰ ਝੋੜਾ, ਪਰ ਉੱਥੋਂ ਤੇ ਜਾ ਹੀ ਨਹੀਂ ਸਕਦਾ ਕੋਈ ਮੁੜ ਕੇ। ਤੇ ਖਾਣ ਪੀਣ ਵਾਲੀਆਂ ਤਕਰੀਬਨ ਮੁੱਕ ਹੀ ਗਈਆਂ ਚੀਜ਼ਾਂ। ਪ੍ਰਸ਼ਾਦ ਬਣਾ ਕੇ ਘੱਲਿਆ ਸ਼੍ਰੋਮਣੀ ਕਮੇਟੀ ਨੇ, ਉਹ ਸਿੰਘਾਂ ਕੋਲ ਪਹੁੰਚਿਆ ਪੀਪਿਆਂ ਦੇ ਪੀਪੇ, ਵੀ ਉਹੀ ਛਕਿਆ ਸਿੰਘਾਂ ਨੇ। ਫਿਰ ਉਸ ਵਕਤ ਬਣਾ ਕੇ ਭੇਜਿਆ? ਉਸ ਵਕਤ 5 ਜੂਨ ਨੂੰ ਪਹੁੰਚਿਆ।
5 ਜੂਨ ਨੂੰ ਜੋ ਫਾਇਰਿੰਗ ਬੰਦ ਹੋਈ ਹੈ, ਬਾਹਰਾਂ ਦੇ ਅਨਾਉਂਸਮੈਂਟ ਕਰਦੇ, ਉਸ ਵੇਲੇ ਸਾਡੇ ਮੋਰਚੇ ਤੇ ਉਦੋਂ ਪਹੁੰਚਿਆ ਉੱਥੇ ਜਿੱਥੇ ਮੈਂ ਸਾਂ। ਤੇ ਉੱਥੇ ਸਾਰਿਆਂ ਨੂੰ ਸਿੰਘਾਂ ਨੂੰ ਪਾ ਕੇ ਦਿੱਤਾ, ਤੇ ਸਿੰਘ ਤੇ ਭੁੱਖੇ ਮਰੇ ਪਏ ਸੀ ਉਸ ਵੇਲੇ। ਹਾਂ, ਕਾਟਾ ਵੀ ਹੋਇਆ ਸਾਰਾ, ਪਾਣੀ ਕੋਲੋਂ ਵੀ ਤਰਸਿਆ ਕੰਮ, ਪਰ ਕੁਝ ਕੁ ਪਾਣੀ ਮੂੰਹ ਮਾਂ ਗਿੱਲੇ ਕਰਨ ਜੋਗਾ ਰੱਖਿਆ ਸੀ। ਹਾਂ, ਜਦੋਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਜੰਗ ਦਾ ਮੈਦਾਨ ਬਣਿਆ ਹੋਇਆ ਸੀ, ਫਿਰ ਸੰਤਾਂ ਦੇ ਨਾਲ ਮਿਲਾਪ ਹੋਇਆ ਤੁਹਾਡਾ? ਨਾ ਜੀ ਨਾ, ਮਿਲਾਪ ਕਿੱਥੋਂ ਹੋਣਾ। ਸਾਡਾ ਤੇ 5 ਜੂਨ ਦੀ ਰਾਤ ਨੂੰ ਭਾਈ ਸਾਹਿਬ ਆਇਆ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਤੇ ਉਹ 5 ਜੂਨ ਦੀ ਰਾਤ ਨੂੰ 9 ਵਜੇ ਦੇ ਕਰੀਬ ਸਾਡੇ ਕੋਲ ਪਾਏ ਆ, ਸਾਡੇ ਮੋਰਚੇ ਤੇ। ਉਹਨੇ 15-20 ਸਿੰਘ ਉਹਨਾਂ ਨਾਲ, ਸਾਰੇ ਜੰਗਜੂ, ਤੇ ਕੋਈ ਹਦਾਇਤ ਵੀ ਕੀਤੀ? ਹਦਾਇਤ ਕਰਕੇ ਗਏ। ਉਹਨਾਂ ਸਾਰਾ ਜਾਇਜ਼ਾ ਲੈ ਕੇ, ਇਹਨਾਂ ਜਿਹੜੀ ਉਹ ਡਿਉੜੀ ਆ ਕਿਸੇ ਵੇਲੇ ਤੁਸੀਂ ਜਾਇਓ, ਪਿਛਾਂ ਨੂੰ ਗਲੀ ਨਿਕਲਦੀ ਉੱਥੋਂ ਸਿੱਧੀ, ਅਗਲਾ ਗੇਟ ਤੋਂ ਪਿਛਾਂ ਬੈਕ ਗਲੀ ਨਿਕਲਦੀ, ਪਿੱਛੇ ਬੰਨੇ ਵੀ ਗੇਟ ਹੈ ਉਹਦਾ, ਜਿਸ ਤਰ੍ਹਾਂ ਇੱਧਰ ਗੇਟ ਹੈ ਤੇ ਉੱਡਾ ਹੀ ਗੇਟ ਪਿਛਾਂ ਨੂੰ ਉਹ ਗਲੀ ਨਿਕਲਦੀ ਆ। ਤੇ ਉਹ ਗਲੀ ਨੂੰ ਧਿਆਨ 'ਚ ਰੱਖ ਕੇ ਮੋਰਚਾ ਬਣਾਇਆ ਸੀ ਉੱਤੇ, ਤੇ ਉੱਧਰ ਨੂੰ ਗੰਨਾਂ ਬੀੜੀਆਂ ਸੀ ਪਿਛਾਂ ਨੂੰ, 3 ਐਲਮਜੀਆਂ ਇਹਨਾਂ ਕੋਲ ਹੋਵੇ, ਤੇ SLR ਹੋਰ ਖਾਮਸਨ ਗੰਨਾਂ ਵੀ ਹੈਗੀਆਂ ਸੀ। ਉਹ ਭਾਈ ਸਾਹਿਬ ਜਦੋਂ ਆਏ ਆ, ਤੇ ਉਸ ਵੇਲੇ ਬੜੇ ਖੁਸ਼ ਸੀ ਭਾਈ ਸਾਹਿਬ, ਬਹੁਤ ਜ਼ਿਆਦਾ ਖੁਸ਼ ਸੀ, ਹੱਸਦੇ ਖੇਡਦੇ ਗੱਲਾਂ ਬਾਤ। ਸਿੰਘੋ ਚੜ੍ਹਦੀ ਕਲਾ ਜਿਹਨਾਂ ਸਾਰਿਆਂ ਆਖਿਆ ਸੀ ਚੜ੍ਹਦੀ ਕਲਾ ਜੀ। ਤੇ ਮੁੜ ਕੇ ਉਹਨਾਂ ਫਿਰ ਯੁੱਧ ਨੀਤੀ ਦੱਸੀ, ਕਹਿਣ ਲੱਗੇ ਵੀ ਇੱਧਰ ਦੀ ਕੋਈ ਫੌਜੀ ਅੰਦਰ ਦਾਖਲ ਨਹੀਂ ਹੋਣਾ ਚਾਹੀਦਾ। ਇਹਨਾਂ ਆਖਿਆ ਜੀ ਨਹੀਂ, ਕੋਈ ਗੱਲ ਨਹੀਂ ਦਾਖਲ ਹੋਊਗਾ। ਜਾਂਦੇ ਜਾਂਦੇ ਕਹਿ ਗਏ ਤੁਹਾਨੂੰ ਮਾਰ ਕੇ ਫੌਜ ਅੰਦਰ ਲੰਘੇ। ਇਹਨਾਂ ਆਖਿਆ ਜੀ ਇਸ ਤਰ੍ਹਾਂ ਹੋਊਗਾ, ਇਹ ਲਫ਼ਜ਼ ਵਰਤ ਕੇ ਭਾਈ ਸਾਹਿਬ ਜਾਂਦੇ ਜਾਂਦੇ ਵੀ ਤੁਹਾਨੂੰ ਮਾਰ ਕੇ ਫੌਜ ਅੰਦਰ ਇੰਟਰ ਹੋਵੇ, ਆਉਣ ਨਹੀਂ ਦੇਣੀ। ਇਹਨਾਂ ਆਖਿਆ ਜੀ ਨਹੀਂ ਹੋਣ ਦੇਵਾਂਗੇ, ਸਾਡੇ ਮਾਰ ਕੇ ਹੋਣਗੇ। ਇਹ ਉਸ ਵੇਲੇ ਸਿੰਘਾਂ ਨੇ ਕਹੀ, ਸਾਨੂੰ ਅਸੀਂ ਮਰਾਂਗੇ ਤੇ ਅੰਦਰ ਜਾਊਗੀ, ਨਹੀਂ ਤੇ ਨਹੀਂ ਜਾਊਗੀ। ਇਹ ਭਾਈ ਸਾਹਿਬ ਜਾਂਦੇ ਜਾਂਦੇ ਗੱਲ ਕਹਿ ਗਏ। ਤੇ ਮੁੜ ਕੇ ਉਹ ਵੇਲੇ ਬਾਕੀ ਟਾਕੀ ਸੈੱਟ ਉਹਨਾਂ ਦੇ ਹੱਥ 'ਚ ਪਹਿਲੀ ਵਾਰੀ ਮੈਂ ਵੇਖਿਆ। ਹਾਂ, ਤੇ ਮੁੜ ਕੇ ਉਹ ਇੱਥੋਂ ਫਤਿਹ ਬੁਲਾ ਕੇ ਚਲੇ ਗਿਆ। ਹਾਂ, ਤੇ ਚੜ੍ਹਦੀ ਕਲਾ ਹੀ ਰਹਿਣਾ। ਸਿੰਘਾਂ ਦੀ ਗਿਣਤੀ ਕਿੰਨੀ ਕੁ ਸੀਗੀ ਲੜਨ ਵਾਲਿਆਂ ਦੀ? ਲੜਨ ਵਾਲਿਆਂ ਦੀ ਗਿਣਤੀ ਮੈਂ ਤੁਹਾਨੂੰ ਗੈਸ ਦੱਸ ਦਿੰਦਾ ਵੀ ਮੈਂ ਤਾਂ ਸਗੋਂ ਗੈਸ ਨਾਲ ਹੀ ਇਹ ਕਿਹਾ ਸੀ ਵੀ ਜਿੱਥੇ ਉਹ ਮੋਰਚਾ ਸਾਡਾ ਤੇ ਉਹਦੇ ਸਾਹਮਣੇ ਮੋਰਚਾ, ਤੇ ਅਕਾਲ ਤਖਤ ਸਾਹਿਬ ਤੇ ਵਿੱਚ ਗੈਪ 'ਚ ਜਿਹੜੇ ਸੀ ਦੂਜੇ ਚੁਬਾਰੇ, ਮੁੜ ਕੇ ਸਮੇਂ ਸਮੇਂ ਨਾਲ ਸਿੰਘ ਬਦਲਦੇ ਵੀ ਰਹਿੰਦੇ ਪੈਂਤੜੇ। ਮੁੜ ਕੇ ਗੈਪ 'ਚ ਇੱਧਰੋਂ ਹੀ ਚੁਬਾਰਾ ਸੀ ਤੇ ਇੱਧਰੋਂ ਹੀ ਚੁਬਾਰਾ ਸੀ। ਅਕਾਲ ਤਖਤ ਸਾਹਿਬ ਦੇ ਜਿਹੜੀ ਡੇੜੀਆਂ ਦੋਵੇਂ, ਤੇ ਅਕਾਲ ਤਖਤ ਸਾਹਿਬ ਦੇ ਪਿੱਛੇ ਗੈਪ ਆ ਵਿੱਚ, ਉੱਧਰੋਂ ਚੁਬਾਰਾ ਸੀ ਉੱਧਰੋਂ ਚੁਬਾਰਾ, ਉੱਥੇ ਮੋਰਚੇ ਵੀ ਬਣਾਏ ਹੋਏ ਸੀ ਸਾਨੂੰ ਪਹਿਲਾਂ। ਮੁੜ ਕੇ ਮੇਥੋਂ ਛੋਟਾ ਇੱਧਰਲੇ ਸ਼ਿਫਟ ਹੋ ਗਿਆ, ਕੁਝ ਸਿੰਘ ਇੱਧਰ ਸੀ, ਇੱਧਰ ਭਾਈ ਜਰਨੈਲ ਸਿੰਘ ਬੂਹ, ਭਾਈ ਜੈਬ ਸਿੰਘ ਮਹਾਂਕਾਲ ਤੇ ਭਾਈ ਜਸਵਿੰਦਰ ਸਿੰਘ ਡਰੌਲੀ ਹੋਣੀ, ਇਹ ਸਾਰੇ ਉੱਥੇ ਚਲੇ ਗਏ। ਉੱਥੇ ਹੀ ਇਹਨਾਂ ਫਿਰ ਉੱਥੇ ਮੋਰਚਾ, ਇਹਨਾਂ ਕੋਲ ਵੀ 3 ਐਲਮਜੀਆਂ ਸੀ ਉੱਥੇ, ਤੇ ਭਾਈ ਅਨੰਤੀਰ ਸਿੰਘ ਮਹਾਂਕਾਲ, ਇਹ ਸਾਰੇ ਸਿੰਘ ਉੱਥੇ ਮੋਰਚੇ 'ਤੇ। ਇਹਨਾਂ ਦੇ ਉੱਤਰ ਦੀ ਜਿਹੜੀ ਮੁੜ ਕੇ ਪ੍ਰਕਰਮਾਂ 'ਚ ਉੱਤਰਦੀ ਸੀ ਘੰਟੇ ਘਰੋਂ ਫੌਜ, ਉੱਥੇ ਫਿਰ ਸਿੱਧਾ ਇਹ ਉੱਥੇ 3 ਐਲਮਜੀਆਂ ਉੱਥੇ ਪੈਂਦੀਆਂ ਇਹਨਾਂ ਦੀਆਂ, ਜਿਹੜੀ ਘੰਟੇ ਘਰੋਂ ਉੱਤਰਦੇ ਸੀ ਨਾ, ਉਹ ਚੁਬਾਰੇ ਤੋਂ ਸਿੱਧੀਆਂ ਉੱਥੇ ਪੈਂਦੀਆਂ ਸੀ। ਤੇ ਉਹ ਗਿਣਤੀ ਤੋਂ ਪੁੱਛੀ ਕਿੰਨੀ ਸਿੰਘਾਂ ਦੀ, ਮੈਂ ਉੱਥੋਂ ਵਾਲੀ ਲਗਭਗ ਤੁਹਾਨੂੰ ਦੱਸਾਂ ਕਿ ਮੈਂ ਤੇ ਗੈਸ ਤਰ੍ਹਾਂ 15 ਐਲਮਜੀਆਂ ਕਹਿੰਦਾ ਉੱਥੇ ਹੋਣਗੀਆਂ ਇਸ ਏਰੀਏ 'ਚ। ਪਰ ਫੌਜ ਦਾ ਪਤਾ ਨਹੀਂ ਬ੍ਰਿਗੇਡੀਅਰ ਕੌਣ ਖਲੋਤਾ, ਕਿਤੇ ਸੁਣ ਲਿਓ ਇੰਟਰਵਿਊ 'ਚੋਂ ਦੱਸ ਰਿਹਾ ਖਲੋਤਾ ਦਰਸ਼ਨ ਡੇੜੀ ਕੋਲ ਕਿ ਕਮ ਸੇ ਕਮ 20 ਐਲਮਜੀ ਦਾ ਫਾਇਰ यहाँ पर आ रहा ਸੀ। ਦੋਵਾਂ ਡੇੜੀਆਂ ਤੋਂ, ਅਕਾਲ ਤਖਤ ਸਾਹਿਬ ਤੋਂ ਤੇ ਗੈਪ 'ਚੋਂ। ਉਹ ਕਹਿ ਰਿਹਾ ਕਮ ਸੇ ਕਮ 20 ਐਲਮਜੀ ਦਾ ਫਾਇਰ यहाँ पर आ रहा ਸੀ। ਮੈਂ 10-15 ਕਹਿੰਦਾ ਕਿ 10-15 ਐਲਮਜੀਆਂ ਮੇਰੇ ਗੈਸ ਨਾਲ, ਮੇਰੇ ਅੰਦਾਜ਼ੇ ਨਾਲ, ਪਰ ਉਹਨੇ ਕਿਹਾ ਕਮ ਸੇ ਕਮ 20 ਐਲਮਜੀ ਦਾ ਫਾਇਰ ਆ ਰਿਹਾ ਸੀ। 20 ਦਾ ਕਿਵੇਂ ਹੋ ਗਿਆ ਜੀ? ਇਹ ਤੇ ਉਹਨੂੰ ਪਤਾ। ਹੋਰ ਵੀ ਕੋਈ ਲੜ ਰਿਹਾ ਸੀ? ਆਹੋ, ਨਹੀਂ ਮਤਲਬ ਮੈਂ ਗੈਸ ਨਾ ਕਿਹਾ ਨਾ, ਮੇਰਾ ਗੈਸ ਉਹਦਾ ਮੈਂ ਤਾਂ ਗੈਸ ਨਾ ਕਿਹਾ ਨਾ, ਪਤਾ ਤਾਂ ਮੈਨੂੰ ਵੀ ਨਹੀਂ ਇੰਨਾ ਪੱਕਾ ਪੂਰਾ ਵੀ ਵਾਕਿਆ 20 ਵੀ ਹੋ ਸਕਦੀਆਂ, ਕਿਉਂਕਿ ਹਾਲ ਤੱਕ ਤੇ 7-8 ਐਲਮਜੀਆਂ ਦੇ ਅਕਾਲ ਤਖਤ ਸਾਹਿਬ ਤੇ। ਜਿਹੜਾ ਫੌਜ ਦਾ ਕਮਾਂਡਰ ਸੀ ਉਹਦੀ ਆਵਾਜ਼ ਸੁਣਦੀ ਸੀ ਜਾਂ? ਆਹ ਮੈਂ ਆਪ ਸੁਣੀ, ਮੈਂ ਇੰਟਰਵਿਊ 'ਚ ਸੁਣੀ ਆਵੇ, ਹੁਣ ਵੀ ਕਿਤੇ ਕੱਢ ਕੇ ਵੇਖ ਲਓ, ਉਹ ਖਲੋਤਾ ਵਾ ਲਾਗੇ ਦਰਸ਼ਨ ਡੇੜੀ ਦੇ, ਜੋ ਕਹਿ ਰਿਹਾ ਕਮ ਸੇ ਕਮ 20 ਐਲਮਜੀ ਦਾ ਜਾਂ ਫੈਰ ਆ ਰਿਹਾ ਸੀ। ਮੈਂ ਤਾਂ ਹੁਣ ਸੁਣੀ ਆ ਪਿੱਛੇ 6 ਮਹੀਨੇ ਕੁ ਸਾਲ। ਮੈਂ ਕਿਹਾ ਮੈਂ ਸਗੋਂ ਘੱਟ ਗਿਆ ਉਹਨੇ, ਮੈਂ 10-15 ਐਲਮਜੀ ਦਾ ਗੈਸ ਦੱਸਿਆ ਮੇਰੇ ਅੰਦਾਜ਼ੇ ਅਨੁਸਾਰ ਵੀ 10-15 ਐਲਮਜੀ ਇੱਥੇ ਹੋਣਗੇ। ਉਹਨੇ ਕਿਹਾ 20 ਐਲਮਜੀ ਦਾ ਕਮ ਸੇ ਕਮ ਫਾਇਰ ਆ ਰਿਹਾ ਸੀ। ਬੱਬਰ ਖਾਲਸਾ ਦੇ ਸਿੰਘ ਵੀ ਲੜ ਰਹੇ ਸੀ ਉੱਥੇ? ਬੱਬਰ ਖਾਲਸਾ ਦੇ ਸਿੰਘ ਜੀ ਇਹ ਲੜ ਰਹੇ ਸੀ। ਇਹ ਤਾਂ ਜਦੋਂ ਫੌਜ ਐਂਟਰ ਹੋਈ ਆ ਨਾ, ਇਹ ਉੱਥੇ ਉਦੋਂ ਲੜੇ। ਇਹਨਾਂ ਦਾ ਹੀ ਨਾਨਕ ਨਿਵਾਸ ਤੇ ਬਾਬਾ ਟਾਲ ਰਾਏ, ਇਹ ਏਰੀਏ 'ਚ ਇਹਨਾਂ ਦੇ ਮੋਰਚੇ ਸੀ। ਇਹ ਤਾਂ ਫਿਰ ਉਦੋਂ ਇਹ ਪੈਂਤੜਾ ਬਦਲ ਗਏ ਤੇ ਨਿਕਲ ਗਏ ਉਦੋਂ ਹੀ। ਜਿਹੜੀ ਆਖਰੀ ਘਮਸਾਨ ਦੀ ਜੰਗ ਹੋਈ ਤੇ ਟਕਸਾਲ ਦੇ ਸਿੰਘਾਂ ਦੀ ਹੋਈ ਆ। ਕੁਝ ਲੋਕਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਉਸ ਵਕਤ ਜਿਹੜੇ ਉਸ ਵਕਤ ਦੇ ਵਕਤੀ ਸਿੰਘ ਸੀ ਤੇ ਜਿਹੜੇ ਅੱਜ ਕੱਲ੍ਹ ਵੱਡੇ ਲੀਡਰ ਮੰਨੇ ਜਾਂਦੇ ਨੇ, ਉਹ ਬਾਹਾਂ ਖੜੀਆਂ ਕਰਕੇ ਨਿਕਲੇ ਸੀ। ਇਹ ਵਰਤਾਂਤ ਕਦੋਂ ਵਾਪਰਦਾ ਹੈ? ਵੇਖੋ ਜੀ, ਗੱਲ ਪਤਾ ਕੀ ਆ ਜੀ,
ਬਾਹਾਂ ਖੜੀਆਂ ਵਾਲਾ ਮੈਂ ਤੁਹਾਨੂੰ ਸਪਸ਼ਟ ਕਰਦਾ ਵੀ ਕੀ ਗੱਲ ਸੀ। 121 ਬੰਦੇ ਸਿਲੰਡਰ 'ਚ ਪਾਏ ਉਹਨਾਂ। ਅਸੀਂ ਫੜੇ ਹੋਏ ਵੀ ਉਹਨੂੰ ਕਹਿੰਦੇ ਹਾਂ ਵੀ ਅਸੀਂ ਤਾਂ ਸਾਨੂੰ ਫੜਿਆ, ਉਹ ਕਹਿੰਦੇ ਤੁਹਾਨੂੰ ਨਹੀਂ ਫੜਿਆ। 121 ਬੰਦੇ ਅਰੈਸਟ ਹੋਏ, ਉਹ ਨਾਭਿਓਂ ਛੱਡੇ ਸਾਰੇ। 121 ਬੰਦਿਆਂ ਨੂੰ ਪਾਇਆ ਵੀ ਇਹਨਾਂ ਸਿਲੰਡਰ ਕੀਤਾ। 6 ਜੂਨ ਦੀ ਗੱਲ ਹੈ? ਹਾਂ, 5 ਜੂਨ ਨੂੰ 5 ਜੂਨ ਤੋਂ ਬਾਹਰ ਵਾਲਾ ਸਿਲੰਡਰ ਨਹੀਂ ਮੰਨਿਆ ਉਹਨਾਂ ਕੋਈ ਵੀ। ਉਹਨੇ ਇਹ ਫੜੇ, ਲੜਦੇ ਫੜੇ ਸਾਰੇ। ਅੱਜ ਵੀ ਕਢਾ ਲਓ ਤੁਸੀਂ 121 ਬੰਦੇ 5 ਦੀ ਲੌਸਮੈਂਟ ਤੇ ਸਿਲੰਡਰ ਹੋਏ। ਉਹ ਕਹਿੰਦੇ ਉਹ ਸਿਲੰਡਰ ਹੋਏ ਆ, ਦੂਜੇ ਨਹੀਂ ਸਿਲੰਡਰ ਮੰਨੇ। ਉਹ ਕਹਿੰਦੇ ਦੂਜੇ ਤੇ ਜੰਗਜੂ ਸਾਰੇ ਲੜਦੇ ਫੜੇ ਆ। ਇਹ ਮੈਂ ਸੁਣਦਾ ਰਹਿੰਦਾ ਵਾਂ। ਉਹਨਾਂ ਕਿ ਲੜਦੇ ਫੜੇ ਆ। ਅਸੀਂ ਵੀ ਕਹਿੰਦੇ ਹਾਂ ਜੀ ਅਸੀਂ ਤਾਂ ਸਾਨੂੰ ਤਾਂ ਫੜਿਆ। ਉਹ ਕਹਿੰਦੇ ਫੜਿਆ ਨਹੀਂ ਤੁਹਾਨੂੰ, ਫੜੇ 121 ਬੰਦੇ। ਉਹਨਾਂ ਨੂੰ ਨਾਭਿਓਂ ਛੱਡਿਆ ਜਿਹੜੇ ਲੌਸਮੈਂਟ ਤੇ ਬਾਹਰ ਗਏ। ਸਾਡੇ ਨਾਲ ਹੀ ਬਾਹਾਂ ਬੰਨ੍ਹ ਕੇ ਖੜੇ, ਸਾਡੇ ਨਾਲ ਹੀ ਕੈਂਪ 'ਚ ਰਹੇ, ਸਾਡੇ ਨਾਲ ਨਾਭੇ ਖੜੇ। ਨਾਭਿਓਂ 3 ਮਹੀਨੇ ਬਾਅਦ ਛੱਡੇ। 121 ਬੰਦੇ ਸਿਲੰਡਰ 'ਚ ਪਾਏ, ਦੂਜਾ ਨਹੀਂ ਸਿਲੰਡਰ 'ਚ ਪਾਇਆ ਕੋਈ। ਭਾਰਤੀ ਫੋਰਸਾਂ, ਭਾਰਤੀ ਏਜੰਸੀਆਂ ਸਿਲੰਡਰ ਉਹਨਾਂ ਨੂੰ ਮੰਨਦੀਆਂ। ਇਹ ਰਿਟਨਲੀ ਇਤਿਹਾਸ ਆ। ਦੂਜਿਆਂ ਨੂੰ ਨਹੀਂ, ਦੂਜੇ ਦੇ ਜੰਗਜੂ ਸਾਰੇ ਫੜੇ ਆ, ਲੜਦੇ ਫੜੇ ਆ। ਦੁਨੀਆ ਦੀਆਂ ਤਮਾਮ ਸਾਰੀਆਂ ਕੌਮਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਪਹਿਲਾ ਅਜਿਹਾ ਇਤਿਹਾਸ ਹੈ ਕਿ ਕਿਸੇ ਖਾਸ ਕੌਮ ਨੂੰ ਟਾਰਗੇਟ ਕਰਨ ਵਾਸਤੇ, ਅਟੈਕ ਕਰਨ ਵਾਸਤੇ ਸਿੱਧੇ ਤਰੀਕੇ ਦੇ ਨਾਲ ਭਾਰਤੀ ਫੌਜ ਤੇ ਜਿਹੜੀ ਹਕੂਮਤ ਦੇ ਵੱਲੋਂ ਚੜ੍ਹਾ ਕੇ ਭੇਜੀ ਜਾਂਦੀ ਹੈ। ਦੁਨੀਆ ਦੇ ਵਿੱਚ ਪਹਿਲੀ ਐਗਜ਼ਾਮਪਲ ਇਸ ਤਰ੍ਹਾਂ ਦੀ ਮਿਲਦੀ ਹੈ। ਤੇ ਇਹਦਾ ਮੁੱਢਲੇ ਰੂਪ ਦੇ ਵਿੱਚ ਕਾਰਨ ਕੀ ਮੰਨਦੇ ਹੋ ਕਿ ਆਪਣਿਆਂ ਦੇ ਵੱਲੋਂ ਕੋਈ ਸਹਿ ਦਿੱਤੀ ਜਾ ਰਹੀ ਸੀ, ਜਾਂ ਇਹਦੇ ਅੰਦਰੂਨੀ ਭਾਵ ਕੀ ਮੰਨੇ ਜਾਣ? ਨਹੀਂ, ਇਹਦਾ ਗਦਾਰ ਤੇ ਸਿੱਖ ਕੌਮ 'ਚ ਪਹਿਲੇ ਇੱਥੋਂ ਹੀ ਗਦਾਰ ਹੈਗੇ ਸੀ। ਗਦਾਰੀ ਕੀਤੀ ਉਹਨਾਂ, ਚਿੱਠੀਆਂ ਵੀ ਚਿੱਠੀਆਂ ਲਿਖੀਆਂ ਜਿਹਦੇ ਤੇ ਬਾਦਲ ਦੇ ਸੈਨ, ਲੌਂਗੋਵਾਲ ਦੇ ਸੈਨ ਅੱਜ ਵੀ ਉਹ ਆਉਂਦਾ ਵਾ ਵੀ ਚਿੱਠੀਆਂ ਇਹਨਾਂ ਦੋਵਾਂ ਦੇ ਸੈਨ ਆਉਂਦੇ ਉੱਤੇ। ਚਿੱਠੀਆਂ ਜਿਹੜੀਆਂ ਮੈਂ ਪ੍ਰੈਸ 'ਚ ਵੀ ਪੜ੍ਹੀਆਂ, ਵੇਖੀਆਂ, ਉਹਨਾਂ 'ਤੇ ਦੋਵਾਂ ਦੇ ਸੈਨ ਆ, ਬਾਦਲ ਦੇ ਤੇ ਲੌਂਗੋਵਾਲ ਦੇ। ਇਹਨਾਂ ਦੀਆਂ ਉਹਨਾਂ ਨਾਲ ਗੁਪਤ ਮੀਟਿੰਗਾਂ ਵੀ ਚੱਲਦੀਆਂ ਰਹੀਆਂ, ਸੁਣਿਆ ਜੋ ਉਹ ਸੁਣਿਆ ਵਾ, ਅਤੇ ਚਿੱਠੀਆਂ ਮੈਂ ਵੇਖੀਆਂ ਛਪੀਆਂ। ਆਰ ਕੇ ਧਮਨ ਨੂੰ ਲਿਖਦੇ ਰਹੇ, ਚੀਫ ਸੈਕਟਰੀ ਜਿਹੜਾ ਪ੍ਰਾਈਮ ਮਿਨਿਸਟਰ ਦਾ, ਉਹਨੂੰ ਇਹਨਾਂ ਚਿੱਠੀਆਂ ਲਿਖੀਆਂ। 3 ਚਿੱਠੀਆਂ ਮਤਲਬ ਇਹਨਾਂ ਨੇ ਲਿਖੀਆਂ ਉਹਨੂੰ ਵੀ ਸਾਡੇ ਵੱਸੋਂ ਬਾਹਰ ਆ। ਇਹ ਨਹੀਂ ਕਹਿੰਦੇ ਸਾਡਾ ਧਰਮ ਯੁੱਧ ਮੋਰਚਾ ਵਾ, ਸਾਡੀਆਂ ਮੰਗਾਂ ਪ੍ਰਵਾਨ ਕਰੋ। ਉਹਦਾ 'ਚ ਇਹ ਲਿਖਿਆ ਗਿਆ ਸਾਡੇ ਵੱਸੋਂ ਬਾਹਰ ਹੈ ਕੰਮ। ਇੱਥੋਂ ਤੱਕ ਵੀ ਆਂਦੇ ਲਿਖਿਆ ਗਿਆ ਵੀ ਹੁਣ ਕਰੋ ਕੁਛ। ਤੇ ਗਦਾਰ ਸੀ, ਗਦਾਰਾਂ ਦੀ ਸ਼ਹਿਰ ਹੈਗੀ ਸੀ। ਸੰਤਾਂ ਦੀ ਸ਼ਖਸੀਅਤ ਦਾ ਪ੍ਰਭਾਵ ਜਿਹੜਾ ਸੀ ਇਫੈਕਟ ਕਰ ਰਿਹਾ ਸੀ ਇਹਨਾਂ ਨੂੰ। ਇਹ ਅਸਲ ਡਰੇ ਹੀ ਜ਼ਿਆਦਾ, ਡਰ ਹੀ ਸੰਤਾਂ ਤੋਂ ਜ਼ਿਆਦਾ ਗਏ ਵੀ ਪਤਾ ਨਹੀਂ ਵੀ ਉਹ ਜਿਹੜੇ ਐਡੀ ਵੱਡੀ ਸਲੰਤ ਨਾਲ ਮੱਥਾ ਲਾਇਆ ਤੇ ਅਸੀਂ ਇਹਦੇ ਕੀ ਪਾਣੀ ਆ ਰਿਹਾ। ਇਹ ਸਿਰਫ ਭੁੱਖੇ ਉਹਦਿਆਂ ਦੇ ਕੁਰਸੀਆਂ ਦੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ 'ਚ ਅਜਿਹਾ ਕੀ ਸੀ ਕਿ ਅਕਾਲੀ ਲਾਣੇ ਨੂੰ ਜਾਂ ਉਸ ਵਕਤ ਦੇ ਜਿਹੜੇ ਕੁਝ ਵਕਤੀ ਲੀਡਰ ਸੀ ਉਹਨਾਂ ਨੂੰ ਭੈ ਲੱਗਣ ਲੱਗ ਗਿਆ? ਉਹਨਾਂ ਦੀਆਂ ਕਿਹੜੀਆਂ ਗੱਲਾਂ ਕਰੀਏ ਜੀ। ਮੇਰੇ ਹਿਸਾਬ ਨਾਲ ਸਕੂਲੀ ਵਿਦਿਆ 5 ਪੜ੍ਹੇ ਸੀ। ਸਕੂਲੀ ਵਿਦਿਆ ਉਹ 5 ਸੀ ਮੇਰੇ ਹਿਸਾਬ ਨਾਲ। ਅਤੇ ਛੋਟੇ ਹੁੰਦਿਆਂ ਦਾ ਅੰਮ੍ਰਿਤ ਛਕਿਆ ਸੀ ਉਹਨਾਂ। ਐਡਮਿਸ਼ਨ ਲਈ ਸੀ ਗੁਰਮਤਿ 'ਚ। ਗੁਰਮਤਿ 'ਚ ਐਡਮਿਸ਼ਨ ਲੈ ਕੇ ਅਤੇ ਸਹਿਜੇ ਉਹ ਸਾਡੀ ਸਿੱਖ ਪੰਥ ਦੀ ਤੁਰਦੀ ਫਿਰਦੀ ਪ੍ਰਚਾਰ ਦੀ ਯੂਨੀਵਰਸਿਟੀ 'ਚ ਦਾਖਲਾ ਲੈ ਲਿਆ ਉਹਨਾਂ, ਦਮਦਮੀ ਟਕਸਾਲ 'ਚ। ਉਹਦੇ 'ਚੋਂ ਪੜ੍ਹਾਈ ਕਰਦਿਆਂ ਉਸੇ ਦਮਦਮੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ। ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਆ। ਅਤੇ ਉਹਨਾਂ ਦੇ ਜਿਹੜੇ ਕੈਂਬਰਿਜ ਯੂਨੀਵਰਸਿਟੀ ਦੇ ਲੰਡਨ ਦੇ ਪੜ੍ਹਿਆਂ ਦੀ ਬੋਲਤੀ ਬੰਦ ਕਰਤੀ। ਜੇਠ ਮਲਾਨੀ ਦੀ ਕੈਂਬਰਿਜ ਯੂਨੀਵਰਸਿਟੀ ਦਾ ਲਾ ਦੀ ਪੜ੍ਹਾਈ ਕੀਤੀ ਰਾਮ ਜੇਠ ਮਲਾਨੀ ਵਕੀਲ ਨੇ। ਅਤੇ ਇੱਕ 5 ਪੜ੍ਹੇ ਨੇ, ਉਹਦੀ ਬੋਲਤੀ ਬੰਦ ਕਰਤੀ। 5 ਕਲਾਸਾਂ ਪੜ੍ਹੇ ਸੰਤ ਜਰਨੈਲ ਸਿੰਘ। ਉਹਨੂੰ ਨਿਰਉੱਤਰ ਕਰਕੇ ਘੱਲਿਆ ਇੱਥੋਂ। ਹਾਜ਼ਰ ਜਵਾਬ ਸੀ। ਹਾਜ਼ਰ ਨਿਰਉੱਤਰ ਕਰਕੇ ਘੱਲਿਆ। ਕੈਂਬਰਿਜ ਯੂਨੀਵਰਸਿਟੀ 'ਚ ਜਾਂ ਤਾਂ ਸਰਦਾਰ ਕਪੂਰ ਸਿੰਘ ਪੜ੍ਹੇ ਸੀ, ਜਾਂ ਰਾਮ ਜੇਠ ਮਲਾਨੀ ਪੜ੍ਹਿਆ ਸੀ, ਜਾਂ ਦੀਪ ਪੜ੍ਹਿਆ ਸੀ। ਹੁਣ ਇਹੋ ਜਿਹੇ ਬੰਦਿਆਂ ਨੂੰ ਇੱਕ 5 ਸਕੂਲੀ ਵਿਦਿਆ ਪੜ੍ਹਨ ਵਾਲਾ ਸ਼ਖਸੀਅਤ ਨਿਰਉੱਤਰ ਕਰਦੇ, ਹੋਰ ਕੀ ਕਰੋਗੇ? ਐਡੀ ਵੱਡੀ ਸ਼ਖਸੀਅਤ ਹੋਰ ਕੌਣ ਹੋ ਸਕਦੀ ਆ ਕਿ ਤੁਰਦੀ ਫਿਰਦੀ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਉਹਦੇ ਵਾਈਸ ਚਾਂਸਲਰ ਬਣ ਗਏ? ਬਣ ਸਕਦਾ ਕੋਈ ਵਾਈਸ ਚਾਂਸਲਰ? ਅੱਜ ਕੋਈ ਯੂਨੀਵਰਸਿਟੀ ਦਾ ਮੇਰਾ ਪੜ੍ਹਾਕੂ ਨਹੀਂ ਵਾਈਸ ਚਾਂਸਲਰ ਬਣ ਜੂ ਦਵਾ ਦਵਾ। ਅਤੇ ਨਿਰਉੱਤਰ ਕਰਤਾ। ਜਿਹੜਾ ਰਾਮ ਜੇਠ ਮਲਾਨੀ 1 ਪੁਆਇੰਟ ਦਾ 10-10 ਲੱਖ ਰੁਪਈਆ ਲੈ ਕੇ ਫੇ ਪੁਆਇੰਟ 'ਤੇ ਬੋਲਦਾ ਹੈ, ਜੇ 1 ਘੰਟਾ ਬੋਲਣਾ ਤਾਂ ਕਰੋੜ ਰੁਪਈਆ ਜਮ੍ਹਾਂ ਕਰਾਓ। ਉਸ ਬੰਦੇ ਦੀ ਕੀਤੀ। ਜਾਂ ਹਿੰਦੁਸਤਾਨ ਦਾ ਸਭ ਤੋਂ ਵੱਡਾ ਵਕੀਲ, ਉਹ ਤੋਂ ਸਾਰੇ ਥੱਲੇ ਵਕੀਲ ਸੀ, ਉਹਦੀ ਬੋਲਤੀ ਬੰਦ ਕਰਤੀ। ਤੇ ਇਹ ਵੀ ਕਿਹਾ ਜਾਂਦਾ ਕਿ ਸੰਤਾਂ ਦੇ ਕੋਲੇ ਇੱਕ ਬਹੁਤ ਵੱਡਾ ਉੱਚ ਆਫੀਸਰ ਆਉਂਦਾ ਤੇ ਜਦੋਂ ਸੰਤਾਂ ਦੇ ਵਿਚਾਰ ਸੁਣਦਾ ਹੁੰਦਾ ਤੇ CID ਲੈਣ ਵਾਸਤੇ ਆ, ਪਰ ਉਹ ਸੰਤਾਂ ਦਾ ਹੋ ਕੇ ਰਹਿ ਜਾਂਦਾ ਉਸੇ। ਹਾਂ, ਸ਼ਖਸੀਅਤ ਹੀ ਇਹੋ ਜਿਹੀ ਸੀ।
ਉਹਨਾਂ ਦੀ ਤਾਂ ਸ਼ਖਸੀਅਤ ਹੀ ਇਹੋ ਜਿਹੀ, ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਸੀ ਤੇ ਉਹਨਾਂ ਦੇ ਵਿਚਾਰ ਹੀ ਇਹੋ ਜਿਹੇ। ਜਿਸ ਤਰ੍ਹਾਂ ਅੱਜ ਭਾਈ ਅਮਰਪਾਲ ਸਿੰਘ ਖਾਲਸਾ, ਉਹਨਾਂ ਨਾਲ ਵੀ ਟੇਬਲ ਟਾਕ ਨਹੀਂ ਕੋਈ ਕਰ ਸਕਦਾ, ਉਹਨਾਂ ਨਾਲ ਟੇਬਲ ਟਾਕ ਨਹੀਂ ਕੋਈ ਕਰ ਸਕਦਾ ਗੁਰਮਤਿ ਦੇ ਵਿਸ਼ੇ 'ਤੇ। ਅੱਜ ਆ ਕੱਟੀਆਂ ਦਾੜੀਆਂ ਵਾਲੇ ਪਤਤ ਲੋਕ ਕਹਿੰਦੇ ਆ ਬਈ ਅੰਮ੍ਰਿਤਪਾਲ ਸਿੰਘ ਸਾਡਾ ਜਵਾਬ ਦੇਵੇ, ਉਹ ਜਾਂ ਕੱਟੀ ਵਾਲੇ ਜਿਹੜਾ ਮੇਰੇ ਸਾਹਮਣੇ ਆਵੇ ਮੈਂ ਦਊਂ ਉਹਦੀਆਂ ਗੱਲਾਂ ਜਵਾਬ, ਉਹ ਭਾਈ ਅੰਮ੍ਰਿਤਪਾਲ ਸਿੰਘ ਟੇਬਲ ਟਾਕ ਕਰੂਗਾ। ਸਭ ਤੋਂ ਵੱਡਾ ਜਗਵਿੰਦਰ ਪਟਿਆਲ ਪੱਤਰਕਾਰ, ਉਹਦੀ ਬੋਲਤੀ ਬੰਦ ਕਰਤੀ। ਉਹਨਾਂ ਦੇ ਟੇਬਲ ਟਾਕ ਭਾਈ ਅੰਮ੍ਰਿਤਪਾਲ ਸਿੰਘ ਨਾਲ ਨਹੀਂ ਕਰ ਸਕਦਾ ਕੋਈ ਗੁਰਮਤਿ ਦੇ ਵਿਸ਼ੇ 'ਤੇ, ਗੁਰਮਤਿ ਦੇ ਵਿਸ਼ੇ 'ਤੇ। ਅਤੇ ਜਿਹੜਾ ਬੰਦਾ ਪਤਤ ਆ ਉਹ ਆਂਦਾ ਭਾਈ ਅੰਮ੍ਰਿਤਪਾਲ ਸਿੰਘ ਮੇਰੇ ਨਾਲ ਬਹਿਸ ਕਰੇ, ਪਹਿਲਾਂ ਤੂੰ ਗੁਰਮਤਿ ਐਡਮਿਸ਼ਨ ਲੈ, ਗੁਰਮਤਿ ਪੜ੍ਹ, ਸਾਰਾ ਸਿਲੇਬਸ ਪੜ੍ਹ, ਤਾਂ ਫੇਰ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਕਹਿੰਦੇ ਉਤਰਾਂ ਤੂੰ ਕਰ ਲੇਗਾ ਉਹਨਾਂ ਟੇਬਲ ਦਾ ਬਹਿਸ, ਉਹ ਸਾਡੇ ਨਾਲ ਕਰ, ਆਪ ਮੇਰੇ ਨਾਲ ਕਰ ਲੈ। ਮਤਲਬ ਕਹਿਣ ਤੋਂ ਭਾਵ ਇਹ ਆ, ਸੰਤਾਂ ਦੀ ਸ਼ਖਸੀਅਤ ਬਹੁਤ ਵੱਡੀ ਸੀ, ਉਹ ਤੇ ਬਾਬਾ ਕੌਮ ਉਹ ਨਿਬੜਿਆ। ਅਤੇ ਉਹਨਾਂ ਨੂੰ ਨਾ ਕੋਈ ਲਾਲਚ ਸੀ, ਨਾ ਕੋਈ ਅਹੁਦਾ ਸੀ, ਨਾ ਉਹਨਾਂ ਦਾ ਤਾਂ ਸਿੱਖ ਧਰਮ ਨਾਲ ਸੰਬੰਧ ਸੀ। ਉਹ ਆਂਦੇ ਸਿੱਖ 2 ਨੰਬਰ ਦੇ ਸ਼ਹਿਰੀ ਬਣ ਕੇ ਰਹਿ ਰਹੇ ਆ, ਗੁਲਾਮੀ ਦੀ ਹਾਲਤ 'ਚ ਰਹਿ ਰਹੇ ਆ। ਅਤੇ ਸਰਕਾਰ ਨੂੰ ਇਹੋ ਉਹਨਾਂ ਕੀਤਾ ਵੀ ਚਲੋ ਸ਼ਾਇਦ ਸਰਕਾਰ ਸਾਡੇ ਨਾਲ ਆ ਕੇ ਸਮਝੌਤਾ ਲੈਣਾ। ਮੇਰੇ ਹਿਸਾਬ ਨਾਲ ਤੇ ਪ੍ਰਾਈਮ ਮਿਨਿਸਟਰ ਵੀ ਕਰਨੀ ਚਾਹੁੰਦੀ ਉਹਨਾਂ ਨਾਲ ਗੱਲ, ਪਰ ਕੁਝ ਚਾਪਲੂਸਾਂ ਨੇ, ਟੌਟਾਂ ਨੇ, ਗਦਾਰਾਂ ਨੇ, ਸਿਰ ਪੱਗ 'ਚ ਫਸਾਉਣ ਵਾਲਿਆਂ ਨੇ, ਉਹਨਾਂ ਇਹ ਸੋਚਿਆ ਵੀ ਇਹਨਾਂ ਨੂੰ ਨੇੜਾ ਨਹੀਂ ਹੋਣ ਦੇਣਾ ਚਾਹੀਦਾ। ਜਿੱਥੋਂ ਤੱਕ ਮੇਰਾ ਗੈਸ ਹੈ, ਅਤੇ ਸੁਣੀਆਂ ਸੁਣੀਆਂ ਜਿੰਨਾ ਕੁ ਰਿਸਰਚ ਕੀਤੀ ਮੈਂ, ਵੀ ਪ੍ਰਾਈਮ ਮਿਨਿਸਟਰ ਵੀ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ, ਪਰ ਗਦਾਰ, ਟਾਊਟ, ਮੁਖਬਰ ਜਿਹੜੇ ਸਿਰ ਫਸਾਏ ਪੱਗਾਂ 'ਚ, ਉਹ ਨਹੀਂ ਹੋਣ ਦੇਣਾ ਚਾਹੁੰਦੇ। ਕਹਿੰਦੇ ਸੰਤਾਂ ਨੂੰ ਪ੍ਰਪੋਜ਼ਲ ਵੀ ਭੇਜਿਆ ਗਿਆ ਕਿ ਤੁਹਾਨੂੰ ਸੀਐਮ ਦਾ ਅਹੁਦਾ ਦਿੰਦੇ ਆ, ਅਮਰੀਕਾ ਦੀ ਸਿਟੀਜ਼ਨਸ਼ਿਪ ਦਿੰਦੇ ਆ। ਦੇਖੋ ਜੀ, ਉਹ ਵੇਲੇ ਤੇ ਉਹਨਾਂ ਨੂੰ ਜੋ ਆਂਦੇ ਉਹ ਉਹਨਾਂ ਮੂੰਹ 'ਚੋਂ ਨਿਕਲਣ ਦੀ ਗੱਲ ਸੀ। ਇਹ ਪ੍ਰਪੋਜ਼ਲ ਲੈ ਕੇ ਕੌਣ ਆਇਆ ਸੀਗਾ? ਇਹ ਬੜੇ ਆਉਂਦੇ ਰਹੇ। ਕੌਣ ਸੀਗੇ? ਸਵਰਨ ਸਿੰਘ ਸਾਬਕਾ ਵਿਦੇਸ਼ ਮੰਤਰੀ, ਕੈਪਟਨ ਅਮਰਿੰਦਰ ਵਰਗੇ, ਹਿੰਦੂ ਧਰਮ ਦੇ, ਸਨਾਤਨ ਧਰਮ ਦੇ ਸੰਤ ਮਹਾਤਮਾ ਵੀ ਆਉਂਦੇ ਰਹੇ। ਉਹ ਸਾਰੇ ਪ੍ਰਪੋਜ਼ਲਾਂ ਵਾਲੇ ਹੀ ਸੀ, ਪ੍ਰਪੋਜ਼ਲਾਂ ਵਾਲੇ ਹੀ ਸੀ ਸਾਰੇ ਆਉਂਦੇ। ਇਹ ਨਹੀਂ ਗੱਲ ਪ੍ਰਪੋਜ਼ਲ ਨਹੀਂ ਆਉਂਦੇ ਰਹੇ ਤੁਹਾਡੀ ਜ਼ਿੰਦਗੀ ਦੇ ਵਿੱਚ, ਪਰ ਉਹ ਇਗਨੋਰ ਕਰਦੇ ਸੀ। ਤੁਹਾਡੀ ਜ਼ਿੰਦਗੀ ਦੀ ਪਹਿਲੀ ਦਫਾ ਇਸ ਤਰ੍ਹਾਂ ਦਾ ਦ੍ਰਿਸ਼ ਸੀ ਜਦੋਂ ਜਿਹੜਾ ਫੌਜ ਦੇ ਕੋਲੇ ਬਹੁਤ ਵੱਡੀ ਪਾਵਰ ਸੀਗੇ ਤੇ ਉਹਨਾਂ ਦੇ ਨਾਲ ਜਿਹੜੇ ਗਿਣਤੀ ਦੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਸਿੰਘ ਸੀ ਮੁਕਾਬਲਾ ਕਰਦੇ ਨਜ਼ਰ ਆ ਰਹੇ ਸੀ। ਤੇ ਇੱਕ ਉਹ ਵੀ ਸਮਾਂ ਸੀ ਜਦੋਂ ਸੰਤਾਂ ਨੂੰ ਇੱਕ ਨਿੱਜੀ ਤੌਰ 'ਤੇ ਮਿਲਿਆ ਕਰਦੇ ਸੀਗਾ, ਸਿੱਖੀ ਦਾ ਪ੍ਰਚਾਰ ਪ੍ਰਸਾਰ ਸੁਣਿਆ ਕਰਦੇ ਸੀ। ਪਰ ਅੱਜ ਉਹ ਸਮਾਂ ਸੀ, ਤੁਹਾਨੂੰ ਪਤਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾਮੇ ਸ਼ਹਾਦਤ ਦਾ ਜਾਮ ਪੀ ਜਾਣਗੇ। ਫਿਰ ਤੁਹਾਡੇ ਮਨ ਦੇ ਉੱਪਰ ਉਸ ਵਕਤ ਕਿਸ ਤਰ੍ਹਾਂ ਦੇ ਖਿਆਲਾਤ ਪੈਦਾ ਹੋ ਰਹੇ ਸੀ? ਦੁਬਾਰਾ ਕਰਿਓ ਰਿਪੀਟ। ਇੱਕ ਉਹ ਸਮਾਂ ਸੀ ਜਦੋਂ ਸੰਤਾਂ ਨੂੰ ਨਿੱਜੀ ਤੌਰ 'ਤੇ ਮਿਲਿਆ ਕਰਦੇ ਸੀ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆਂ, ਪਰ ਅੱਜ ਉਹ ਸਮਾਂ ਸੀ ਜਦੋਂ 6 ਜੂਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹਕੂਮਤ ਦੇ ਨਾਲ ਲੜ ਰਹੇ ਸੀ ਤੇ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਕਿ ਸਿੰਘਾਂ ਦੇ ਸਮੇਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੀ ਸ਼ਹੀਦ ਹੋ ਜਾਣਗੇ। ਫਿਰ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲਾਤ ਪੈਦਾ ਹੋ ਰਹੇ ਸੀ ਸਾਡੇ? ਹਾਂਜੀ, ਉਸ ਵੇਲੇ ਪਹਿਲਾਂ ਤੇ ਹਾਰ ਨਹੀਂ ਬਹੁਤਾ ਆਭਾਸ ਸੀ ਸੰਤ ਸ਼ਹੀਦ ਹੀ ਹੋ ਜਾਣਗੇ। ਤੇ ਇਹ ਤਾਂ ਹੈਗਾ ਸੀ ਵੀ ਉਹਨਾਂ ਨੂੰ ਕੋਈ ਜੀਂਦੀ ਜਾਨ ਉਹ ਰੈਸਟ ਨਹੀਂ ਹੋ ਸਕਦਾ, ਕੋਈ ਨਾ ਕਰ ਸਕਦਾ। ਪਰ ਇਹ ਤੌਖਲਾ ਹੀ ਨਹੀਂ ਸੀ ਵੀ ਸੰਤ ਸ਼ਹੀਦ ਹੋਣਗੇ ਅਤੇ ਵੀ ਉਹਨਾਂ ਤੱਕ ਪਹੁੰਚੂ ਕੋਈ। ਅਤੇ ਪਰ ਦੂਸਰੇ ਬੰਨੇ ਆ ਵੀ ਸੀ ਨਾਲ ਵੀ ਇਹ ਨਹੀਂ ਵੀ ਉਹਨਾਂ ਨੂੰ ਕੋਈ ਰੈਸਟ ਕਰਕੇ ਲੈ ਜਾਊਗਾ। ਇਹ ਤਾਂ ਤੌਖਲਾ ਹੀ ਨਹੀਂ ਨਾ ਕਿਸੇ ਦੇ ਵੀ ਉਹਨਾਂ ਦੇ ਲਾਗੇ ਕੋਈ ਜਾ ਸਕਦਾ। ਉਹਨਾਂ ਦੇ ਨਾਲ ਜੰਗਜੂ ਸਿੰਘ ਸੀਗੇ, ਮੇਰਾ ਖਿਆਲ ਉਹੋ ਜਿਹੇ ਕਮਾਂਡੋ ਦੁਨੀਆ 'ਤੇ ਨਹੀਂ ਪੈਦਾ ਕੋਈ ਕਰ ਸਕਦਾ ਜਿਹੋ ਜਿਹੇ ਉਹਨਾਂ ਨਾਲ ਕਮਾਂਡੋ ਸਿੰਘ ਸੀਗੇ। ਉਹਨਾਂ ਨੂੰ ਰਤੀ ਕਰਕੇ ਤਾਂ ਕੋਈ ਪਰਾਂ ਕਰ ਸਕਦਾ ਸੀ। ਇਹ ਥੋੜ੍ਹਾ ਉਹਨਾਂ ਨੂੰ ਕੋਈ ਐਂ ਕਰ ਦੂਗਾ ਕੋਈ ਉਹਨਾਂ ਨੂੰ ਪਾਸੇ। ਜਿਹੜੇ ਸੰਤ ਕਹਿ ਦੇਣ ਵੀ ਤੁਸੀਂ ਭੁੱਖੇ ਹੀ ਮਰ ਜਾਣਾ, ਭੁੱਖੇ ਹੀ ਮਰ ਜਾਣਗੇ ਉੱਥੇ, ਉਹ ਨਹੀਂ ਅੰਨ ਨੂੰ ਮੂੰਹ ਲਾਉਣਗੇ। ਉਹ ਸਿੰਘ ਸੀ ਉਹਨਾਂ ਦੇ ਨਾਲ, ਅਤੇ ਉਹਨਾਂ ਦੇ ਲਾਗੇ ਨਹੀਂ ਜਾ ਸਕਦਾ ਕੋਈ। ਨਾਲੇ ਉਹ ਲਾਨੀਆਂ ਤੌਰ 'ਤੇ ਕਹਿੰਦੇ ਹੁੰਦੇ ਸੀ, ਉਹਨਾਂ ਦਾ ਤਾਂ ਲਾਨੀਆਂ ਤੌਰ 'ਤੇ ਹੀ ਕਿ ਸਾਨੂੰ ਮੈਂ ਸਰੀਰ ਦੇ ਮਰਨ ਨੂੰ ਮੌਤ ਹੀ ਨਹੀਂ ਗਿਣਦਾ, ਮੈਂ ਤਾਂ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ। ਅਤੇ ਜਿਹੜੀ ਸ਼ਖਸੀਅਤ ਇਹ ਕਰੇ ਉਹਨੂੰ ਕੋਈ ਆ ਕੇ ਮੈਂ ਫੜ ਕੇ ਬਾਹਰ ਲੈ ਆਵਾਂ ਅਤੇ ਸੁਪਨਿਆਂ ਦੀ ਦੁਨੀਆ 'ਚ ਰਹਿੰਦਾ ਹੋਊਗਾ ਉਹ ਬੰਦਾ ਕੋਈ। ਤੁਹਾਡੀ ਗ੍ਰਿਫਤਾਰੀ ਕਦੋਂ ਹੁੰਦੀ ਹੈ? 6/6/84 ਮੇਰੀ। ਕਿੰਨੇ ਵਜੇ? ਕੋਈ 9 ਵਜੇ ਦਾ ਟਾਈਮ ਸੀ ਸਾਡਾ। 6ਵਾਂ ਉਸ ਵੇਲੇ ਮਤਲਬ ਅਸੀਂ ਤੇ ਉਹ ਮੇਰੇ ਫਾਦਰ ਸਾਹਿਬ ਕਹਿਣ ਲੱਗੇ ਜਦੋਂ ਅਸੀਂ ਡਿਊਟੀ 'ਤੇ ਬੰਬ ਜ਼ਿਆਦਾ ਵੱਜਣ ਲੱਗ ਪਏ, ਇਹਨਾਂ ਦੇ ਮੋਰਚਾ ਬਦਲਣਾ ਸਾਰੇ ਸਿੰਘ ਜਿਹੜੇ ਵੀ ਫੌਜੀ ਸਿੰਘ ਸੀ, 7 ਫੌਜੀ ਸਿੰਘ ਸੀ ਉਦੋਂ ਵੇਲੇ, ਅਤੇ ਕੁਝ ਹੋਰ ਵੀ ਸਿੰਘ। ਜਦੋਂ ਅਸੀਂ ਉੱਥੋਂ ਡਿਊਟੀ ਛੱਡੀ ਆ ਉਹਲੇ 7 ਫੌਜੀ ਸਿੰਘ ਅਤੇ ਤਿੰਨ ਜਣੇ ਸੀ, 10 ਜਣੇ ਹਾਂ। ਦੂਜੇ ਕੁਛ ਸ਼ਹੀਦ ਹੋ ਗਏ ਸੀ, ਕੁਛ ਅੱਗੇ ਪਿੱਛੇ ਮੋਰਚਿਆਂ 'ਚ ਹੋ ਗਏ। ਅਤੇ ਉਸ ਵੇਲੇ ਡਿਊਟੀ ਅਸੀਂ ਛੱਡੀ ਆ ਅਤੇ ਉਸ ਵੇਲੇ ਅਸੀਂ ਪਿੱਛੇ ਜਾ ਕੇ ਇਹਨਾਂ ਇੱਕ ਚੁਬਾਰੇ 'ਤੇ ਮੋਰਚਾ ਬਣਾ ਲਿਆ। ਅਤੇ ਉੱਥੇ ਉਸ ਵੇਲੇ ਅਸੀਂ ਬੈਠੇ ਹਾਂ ਅਤੇ ਉਦੋਂ ਮੇਰੇ ਫਾਦਰ ਸਾਹਿਬ ਨੇ
ਘੜੀ 'ਚ ਗੁੱਟਾਂ ਲਾ ਕੇ ਮੈਨੂੰ ਆਂਦੇ ਵੀ ਆਪਾਂ ਤਾਂ ਸਾਰਾ ਹੀ ਪਰਿਵਾਰ ਹੀ ਇੱਥੇ ਆ, ਤੂੰ ਨਿਕਲ ਜਾ। ਉਹ ਵੇਲੇ ਫਿਰ ਮੇਰੇ ਨਾਲ ਦੋ ਸਿੰਘ ਸੀ ਕਾਲੇ ਕੇ ਥਾੜ ਦੇ, ਉਹ ਮੱਲਾਂ ਵਾਲੇ ਥਾਣੇ 'ਚ ਪੈਂਦੇ ਆ, ਇੱਕ ਚੰਦਾ ਸਿੰਘ ਸੀ, ਇੱਕ ਦੇਸਾ ਸਿੰਘ ਸੀ, ਉਹ ਨਵੇਂ ਅਜੇ ਗਏ ਸੀ। ਅਤੇ ਉਹ ਫਿਰ ਨਾਲ ਦੋ ਅਤੇ ਤੀਜਾ ਮੈਂ, ਅਸੀਂ ਉੱਥੋਂ ਫਿਰ ਉਤਰ ਕੇ ਉੱਥੋਂ ਥਾਂ ਦੀ ਥਾਂ ਅਤੇ ਅਸੀਂ ਨਿਕਲ ਗਏ ਬੜੀ ਦੂਰ। ਸਾਨੂੰ ਤਾਂ BSF ਨੇ ਡੱਕ ਕੇ ਬਾਹ ਲਿਆ, ਅਸੀਂ ਨਿਕਲ ਗਏ। ਕਿਹੜੀ ਜਗ੍ਹਾ? ਇਹ ਮੇਰਾ ਉਦੋਂ ਡੇਅਰੀ ਤੋਂ ਪਰਾਂ ਨੂੰ ਹੀ ਪਿਛਾਂਹ ਨੂੰ ਜਾਂਦੇ, ਪੱਕਾ ਨਕਸ਼ਾ ਤਾਂ ਨਹੀਂ ਮੈਂ ਦੱਸ ਸਕਦਾ। ਅਸੀਂ ਬਹੁਤ ਦੂਰ ਚਲ ਗਏ, ਮਤਲਬ ਉੱਥੋਂ ਡੇਅਰੀ ਤੋਂ ਅੱਧਾ ਕਿਲੋਮੀਟਰ ਦੂਰ ਚਲ ਗਏ ਹੋਵਾਂਗੇ। ਅਤੇ ਉੱਥੇ ਗਾਂਹ ਤੁਰੇ ਜਾਂਦੇ, ਗਾੜੀ ਨਾਕਾ ਤੋਂ ਕਹਿੰਦੇ ਆ ਜਾਓ ਗਾਂਹ, ਕੌਣ ਜੇ ਤੁਸੀਂ ਤੁਰੇ ਗਏ। ਅਤੇ ਉਹਨਾਂ ਸਾਨੂੰ ਬਾਹ ਲਿਆ ਅਤੇ ਸਾਨੂੰ ਆਖਣ ਲੱਗੇ ਵੀ ਤੁਸੀਂ ਅੰਦਰੋਂ ਆਏ ਜੀ, ਤੁਸੀਂ ਲੜਦੇ ਆਏ ਜੀ ਇੱਥੋਂ। ਬਸ ਮੁੜ ਕੇ ਉਹਨਾਂ ਸਾਨੂੰ ਅਰੈਸਟ ਕਰ ਲਿਆ। ਇੱਥੋਂ ਅਰੈਸਟ 'ਚ ਪਾ ਕੇ ਸਾਨੂੰ ਕੁੱਟਣ ਮਾਰਨ ਲੱਗ ਪਏ ਆ। ਅਤੇ ਸੱਟਾਂ ਸੁੱਟਾਂ ਕਾਫੀ ਸਾਡੇ ਲੱਗੀਆਂ ਸੀ। ਉਤਨਾ ਉਹ ਕਹਿੰਦੇ ਕਿਉਂ ਲੱਗੀਆਂ ਸੀ? ਪਹਿਲਾਂ ਤਾਂ ਅਸੀਂ ਆਖਿਆ ਸਾਡੇ ਘਰ ਨੂੰ ਅੱਗ ਲੱਗ ਗਈ ਆ। ਮੁੜ ਕੇ ਅਸੀਂ ਫਿਰ ਸਹੀਏ ਅਫਸਰ ਆ ਗਏ, ਫਿਰ ਸਹੀਏ ਅਸੀਂ ਆ ਗਏ ਅਤੇ ਅਸੀਂ ਮੱਥਾ ਟੇਕਣ ਆਏ ਹਾਂ। ਅਤੇ ਮਤਲਬ ਇਸ ਤਰ੍ਹਾਂ ਕਰਦਿਆਂ ਮੁੜ ਕੇ ਉਹ ਸਾਨੂੰ ਲਿਜਾਇਆ ਕਿੱਥੇ ਗਿਆ ਤੁਹਾਨੂੰ? ਸਾਨੂੰ ਲਿਜਾਇਆ ਗਿਆ, ਬਹੁਤ ਕੁੱਟਿਆ ਮਾਰਿਆ ਸਾਨੂੰ, ਬਹੁਤ ਜ਼ਿਆਦਾ। ਮੁੜ ਕੇ ਸਾਨੂੰ ਉੱਥੋਂ ਰਾਤ ਨੂੰ ਮੇਰੀ ਚਾਚੇ ਦੇ B ਡਿਵੀਜ਼ਨ ਥਾਣਾ, D ਡਿਵੀਜ਼ਨ ਥਾਣਾ ਸੀ, ਉੱਥੇ ਖੜਿਆ। ਉੱਥੋਂ ਖੜ ਕੇ ਅਤੇ ਮੁੜ ਕੇ ਉਹਨਾਂ ਲਿਆ ਨਹੀਂ ਸਾਨੂੰ, ਅਤੇ ਮੁੜ ਕੇ ਲੈ ਕੋਤਵਾਲੀ ਵਾਲਿਆਂ ਵੀ ਨਹੀਂ ਲਿਆ ਸਾਨੂੰ। ਮੁੜ ਕੇ ਸਾਨੂੰ ਘੰਟਾ ਘਰ ਲੈ ਸਾਹਮਣੇ, ਉੱਥੇ ਜਿਹੜੇ ਭਾਈ ਸਿੰਘ, ਉੱਥੇ ਭਾਈ ਰੋਡਿਆਂ ਵਾਲੇ ਭਾਈ ਪਰਸਾ ਹੋਣੀ, ਭਾਈ ਜੋਗਿੰਦਰ ਸੋਹਣੀ, ਰੋਡਿਆਂ ਵਾਲੇ ਸਾਰੇ ਭਾਏ ਸੀ। ਉੱਥੇ ਲਿਆ ਕੇ ਸਾਨੂੰ ਉਹਨਾਂ ਤੋਂ ਅਲੱਗ ਸਾਨੂੰ ਰੱਖਦੇ। ਸਾਨੂੰ ਤਿੰਨਾਂ ਜਣਿਆਂ ਸਾਨੂੰ ਮਾਰਨ ਦੀ ਸਾਰੀ, ਉਹ ਅੱਗੇ ਮੈਂ ਦੱਸੀ ਸਾਰੀ ਗੱਲ ਕਿ ਸਾਨੂੰ ਮੌਤ ਦੇ ਆਂਦੇ ਤੁਹਾਨੂੰ ਮਾਰਨਾ ਕਿ, ਅਤੇ ਮਤਲਬ ਉੱਥੇ ਸਾਨੂੰ ਬਹਾਤਾ ਲਿਆ ਕੇ। ਮੁੜ ਕੇ ਉੱਥੋਂ ਸਾਨੂੰ ਅਗਲੇ ਦਿਨ 7 ਜੂਨ ਨੂੰ ਮਿਲਟਰੀ ਕੈਂਪਾਂ 'ਚ ਲੈ ਗਿਆ। ਅਤੇ ਉੱਥੋਂ ਮੁੜ ਕੇ ਬਾਅਦ ਵਿੱਚ ਸਾਨੂੰ ਫਿਰ ਨਾਭੇ ਖੜਿਆ। ਤੇ ਰਾਸ਼ਟਰਪਤੀ ਸੈਸ਼ਨ ਵਰਗਾ ਮਾਹੌਲ ਬਣਿਆ ਹੋਇਆ ਸੀਗਾ। ਉਹ ਪਤਾ ਹੀ ਨਹੀਂ ਕਿਹੋ ਜਿਹਾ ਸੈਸ਼ਨ ਸੀ। ਉੱਥੇ ਕੋਈ ਚਿੜੀ ਨਹੀਂ ਚੂਕਦੀ, ਅਤੇ ਫੌਜ ਹੀ ਫੌਜ। ਜਿਸ ਤਰ੍ਹਾਂ ਗਿਰਜਾਂ ਬੈਠੀਆਂ ਇਮਾਰਤਾਂ 'ਤੇ, ਇਸ ਤਰ੍ਹਾਂ ਫੌਜ ਸੀ ਸਾਰੇ ਅੰਮ੍ਰਿਤਸਰ 'ਚ। ਜਿਸ ਤਰ੍ਹਾਂ ਗਿਰਜਾਂ ਬੈਠੀਆਂ ਨੇ, ਦਰਖਤ ਭਰੇ ਹੁੰਦੇ ਜ਼ਿਆਦੇ, ਉਸ ਤਰ੍ਹਾਂ ਸੀ। ਮਿਲਟਰੀ ਸਾਰੇ, ਕੋਈ ਸਰਸਾ ਸੀ ਮਿਲਟਰੀ। ਬਹੁਤ ਦਰਿੰਦਗੀ ਸਾਡੇ ਨਾਲ ਕਿਹੜੀ ਘੱਟ ਕੀਤੀ, ਬਹੁਤ ਕੁੱਟਿਆ ਮਾਰਿਆ ਜ਼ਿਆਦਾ ਸਾਨੂੰ। ਕੋਈ ਛੱਡ ਹੀ ਗੱਲ, ਤੇ ਫਰਸ਼ਾਂ ਦੇ ਸੁੱਟ ਕੇ ਸਾਡੇ ਨਾਲ ਦੇਸਾ ਹੋਣੀ ਉੱਤੋਂ ਕਾਲੇ ਕੇ ਥਾੜ ਦਾ ਵਿਚਾਰਾ ਫਰਸ਼ 'ਤੇ ਲੂਸ ਗਿਆ ਬੰਨਾ ਸਾਰਾ, ਤੋਂ ਚਮੜੀ ਲੈ ਗਈ ਲੂਸ ਕੇ, ਵੱਡਾ ਦਾਗ ਬਣਿਆ ਜਿਸ ਤਰ੍ਹਾਂ ਚਾਹ ਰੁੜੀ ਹੁੰਦੀ। ਉੱਤੇ ਚਾਹ ਰੁੜ ਕੇ ਸੜਿਆ ਹੁੰਦਾ, ਦਾਗਿਆ ਗਿਆ ਬੰਨਾ ਸਾਰਾ। ਗਰਮ ਸੀ ਫਰਸ਼? ਉਹ 7 ਜੂਨ ਨੂੰ ਕਹਿ ਲਓ ਕੀ ਹੋਣੀ ਆਉਣੀ 7 ਜੂਨ ਫਰਸ਼ 'ਤੇ ਸੁੱਟ ਛੱਡਿਆ ਸਾਨੂੰ। ਅਸੀਂ ਤਾਂ ਕੁੱਟੇ ਬੜੇ, ਅਸੀਂ ਤਾਂ ਲੇਟੇ ਲਾਟੇ ਮਾਰੀ ਗਏ। ਮੈਂ ਤਾਂ ਚੰਦਾ ਕਦੀ ਐਂ ਕਦੀ ਉੱਤੋਂ ਕੁੱਟੀ ਜਾਂਦੇ, ਅਤੇ ਉਹ ਵਿਚਾਰਾ ਕੁੱਟਿਆ ਸਾਡੇ ਨੂੰ ਜ਼ਿਆਦਾ ਸੀ। ਉਹ ਉੱਥੇ ਹੀ ਕੰਬੀ ਗਿਆ ਸਰੀਰ ਉਹਦਾ, ਅਤੇ ਉਹ ਮਤਲਬ ਛੱਡ ਗਿਆ ਸਾਰਾ। ਨਾਭੇ ਜਾ ਕੇ ਉਹ ਲੈ ਗਈ ਛੱਲ ਜੀ ਸਾਰੀ ਉੱਤੋਂ, ਅੱਗ ਤੋਂ ਬਗੈਰ ਫਰਸ਼ 'ਤੇ ਮਿਲਟਰੀ ਕੈਂਪ 'ਚ। ਕਦੋਂ ਬਾਅਦ 'ਚੋਂ ਰਿਹਾ, ਕਦੋਂ ਹੁੰਨੇ, ਕਿੰਨੇ ਸਾਲਾਂ ਬਾਅਦ ਰਿਹਾ? 6/6/84 ਨੂੰ ਰਹਿ 7/93 ਨੂੰ ਹੀ ਘਰ ਆਏ। ਨਾਭੇ ਰਹੇ, ਨਾਭਿਓਂ ਫਿਰ ਉੱਥੇ ਲੈ ਗਏ ਜੋਧਪੁਰ ਅੰਦਰ ਟਰਾਇਲ ਚੱਲਣ ਲੱਗ ਪਿਆ, ਅਦਾਲਤ ਅੰਦਰ ਹੀ ਲੱਗਦੀ ਸੀ। ਉੱਥੋਂ ਮੁੜ ਕੇ ਫਿਰ ਸਾਨੂੰ ਉਹ ਕੇਸ ਵਾਪਸ ਲੈ ਲਿਆ। ਮੁੜ ਕੇ 7/93 ਨੂੰ ਮੈਂ ਘਰ ਆਇਆ। ਜਦੋਂ ਤੁਹਾਡੇ ਧਿਆਨ ਮਨੁੱਖੀ ਤਸ਼ੱਦਦ ਤੁਸੀਂ ਦੱਸਿਆ ਕਿ ਜੇਲ੍ਹ ਦੇ ਵਿੱਚ ਹੋ ਰਿਹਾ ਸੀ, ਤੇ ਉਸ ਵਕਤ ਇਹ ਚੀਜ਼ ਦਾ ਖਿਆਲਾਤ ਨਹੀਂ ਸੀ ਆਉਂਦਾ ਕਿ ਇੰਨਾ ਜ਼ਿਆਦਾ ਤਸ਼ੱਦਦ ਸਹਿਣ ਕਰਨ ਦੇ ਨਾਲੋਂ ਸਿੰਘਾਂ ਦੀ ਅਗਵਾਈ ਦੇ ਵਿੱਚ ਉੱਥੇ ਹੀ ਲੜ ਲਿਆ ਜਾਂਦਾ? ਵਾਹ, ਬੜਾ ਆਉਂਦਾ ਸੀ। ਇਹ ਬਹੁਤ ਸਿੰਘ ਝੂਰਦੇ ਸੀ, ਬਹੁਤ ਝੂਰਦੇ ਸਿੰਘ ਵੀ ਉੱਥੇ ਹੀ ਸ਼ਹੀਦੀਆਂ ਪਾ ਜਾਣੀਆਂ ਚਾਹੀਦੀਆਂ ਸੀ। ਅਤੇ ਵਿੱਚ ਮੁੜ ਕੇ ਕਹਿੰਦੇ ਸੀ ਜੋ ਆਪਣੇ ਕਰਮਾਂ 'ਚ ਨਹੀਂ, ਫਿਰ ਕਿੱਥੋਂ ਹੁੰਦੀ? ਵਿੱਚ ਫਿਰ ਧਰਵਾਸ ਇਹ ਦਿੰਦੇ ਸੀ, ਭਾਗਾਂ 'ਚ ਨਹੀਂ ਸੀ ਅਤੇ ਕਿਸ ਤਰ੍ਹਾਂ ਹੁੰਦੀ? ਖੁਦ ਸਾਡੇ ਨਾਲ ਭਾਈ ਪਰਸਾ ਸਿੰਘ ਰੋਡਿਆਂ ਵਾਲੇ, ਭਾਈ ਜੋਗਿੰਦਰ ਸਿੰਘ ਰੋਡਿਆਂ ਵਾਲੇ, ਉਹ ਖੁਦ ਨਾਲ ਸੀ ਸਾਡੇ। ਫਿਰ ਜਨਰਲ ਲਾਭ ਸੋਹਣੀ, ਬਲਵਿੰਦਰ ਸਿੰਘ ਖੋਜਕੀਪੁਰ, ਇਹ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਹਲਾ, ਭਾਈ ਵਿਰਸਾ ਸਿੰਘ, ਸਾਰੇ ਨਾਲ ਸੀਗੇ। ਭਾਈ ਸ਼ਹੀਦ ਗੋਪਾਲ ਸਿੰਘ, ਇਹ ਸਾਰੇ ਉੱਥੇ। ਇਹਨਾਂ ਨੂੰ ਅਜਮੇਰ ਲੈ ਗਏ ਸੀ। ਮੁੜ ਕੇ ਅਜਮੇਰ ਤੋਂ ਇਹਨਾਂ ਨੂੰ ਲਿਆਏ ਇੱਥੇ। ਸਾਡੇ ਜਾਣ ਤੋਂ ਪਹਿਲਾਂ ਜੇਲ੍ਹ 'ਚ ਇਹਨਾਂ ਨੂੰ ਲੈ ਦਿਹਾੜੀ ਕ। ਅਸਲ ਵਿੱਚ ਇਹ ਸਰਕਾਰ ਨੇ ਟਰਾਇਲ ਚਲਾਉਣ ਦਾ ਉੱਥੇ ਜੋਧਪੁਰ ਜੇਲ੍ਹ ਨਿਯੁਕਤ ਕੀਤੀ ਨਾ, ਵੀ ਉੱਥੇ ਅੰਦਰ ਅਦਾਲਤ ਬਣਾਈ। ਅਤੇ ਇਹਨਾਂ ਨੂੰ ਸਾਡੇ ਜਾਣ ਤੋਂ ਅਜਮੇਰ ਤੋਂ ਪਹਿਲਾਂ ਲੈ ਹਰਮਿੰਦਰ ਸਿੰਘ ਸੰਧੂ, ਅਤੇ ਇਹਨਾਂ ਨੂੰ ਸਾਰਿਆਂ ਨੂੰ ਸਾਨੂੰ ਇੱਥੋਂ ਲੈ ਗਏ ਆ। ਅਤੇ ਇਹ ਉੱਥੇ ਅਜਮੇਰ ਤੋਂ ਲਿਆਂਦੇ ਹੋਏ ਇੱਥੇ ਜੀ। ਜਨਰਲ ਲਾਭ ਸਿੰਘ, ਵਿਰਸਾ ਸਿੰਘ, ਅਤੇ ਆਪਣੇ ਮਹਿਤਾ ਜੀ, ਅਤੇ ਚਾਵਲਾ, ਸ਼ਹੀਦ ਗੋਪਾਲ ਸਿੰਘ, ਇਹ ਸਾਰੇ ਸਿੰਘ ਉੱਥੇ ਲਿਆਂਦੇ ਸਾਡੇ ਕੋਲ। ਜੀ ਹਾਂ, ਇਹ ਸਾਨੂੰ ਤੀਜੇ ਕੁ ਦਿਨ ਆ ਕੇ ਮਿਲੇ ਉੱਥੋਂ। ਜੀ।
ਨਾ ਸਹਿਣਯੋਗ, ਨਾ ਬਖਸ਼ਣਯੋਗ ਤੇ ਨਾ ਭੁੱਲਣਯੋਗ ਜੂਨ 1984 ਦੇ ਘੱਲੂਘਾਰੇ ਦੇ ਬਾਬਤ ਗੱਲਬਾਤ ਕੀਤੀ ਹੈ। ਕਿਸ ਤਰੀਕੇ ਦੇ ਨਾਲ ਜਿੱਥੇ ਸਿੰਘਾਂ ਤੇ ਤਸ਼ੱਦਦ ਕੀਤਾ ਜਾਂਦਾ ਤਾਂ ਉੱਥੇ ਜਿਹੜੀ ਖਾਸ ਕਰ ਸੰਗਤ ਦਰਸ਼ਨਾਂ ਦੀ ਤਾਂਘ ਲੈ ਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਂਦੀ ਹੈ, ਉੱਥੇ ਬੱਚਿਆਂ ਦੇ ਸਮੇਤ, ਬਜ਼ੁਰਗਾਂ ਦੇ ਸਮੇਤ ਸੰਗਤ ਨੂੰ ਵੀ ਜਾਮੇ ਸ਼ਹਾਦਤ ਦਾ ਜਾਮ ਪਿਲਾਇਆ ਜਾਂਦਾ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।